कुन फाया कूनो अगे दियां लगियां, न्याओ नहीं लगड़ा चोरी दा, एक रांझा मैनू लोड़ी दा। कुन फाया कून तो कल दी गल है, असां अगे प्रीत लगाई ते मेहर अली शाह रल उदों बैठे जदों सिख दुआं नूं आई। एक होवे कमला ते समझावे वेड़ा, हाँ जी। ਤੇ ਜੇ ਵਿਹੜਾ ਹੀ ਹੋਵੇ ਕਮਲਾ ਤੇ ਸਮਝਾਵੇ ਕਿਹੜਾ। ਘਰ ਦੇ ਵਿੱਚ ਅਗਰ ਇੱਕ ਅੱਧਾ ਜੀ ਕਮਲਾ ਹੋਵੇ ਨਾ ਤੇ ਉਹ ਦੂਜੇ ਸਾਰੇ ਨਾ ਉਹਦਾ ਪਰਦਾ ਕੱਜੀ ਰੱਖਦੇ ਨੇ ਤੇ ਉਹਨਾਂ ਦੇ ਨਾਲ ਗੁਜ਼ਾਰਾ ਹੁੰਦਾ ਰਹਿੰਦਾ। ਹਾਂਜੀ ਜੀ। ਤੇ ਜਦੋਂ ਮਤਲਬ ਇਹ ਹੈ ਕਿ ਉਹਨੇ ਆਖਿਆ ਇੱਕ ਨੂੰ ਕਿਉਂ ਰੋਣੀ ਹੈ, ਊਤ ਗਿਆ ਹੀ ਵਿਹੜਾ, ਤੇ ਜਦੋਂ ਸਾਰੇ ਹੀ ਕਮਲੇ ਹੋ ਜਾਣ ਤੇ ਫਿਰ ਘਰਾਂ ਦੀ ਬਰਬਾਦੀ ਹੋ ਜਾਂਦੀ। ਗਈਆਂ ਤੇ ਜਹਾਨ ਗਿਆ। ਜੀ ਜੀ ਜੀ। ਤੇ ਦੰਦ ਗਏ ਤੇ ਸਵਾਦ ਗਿਆ। ਅੱਖਾਂ ਅਗਰ ਨਾ ਹੋਣਗੀਆਂ ਤੇ ਬੰਦਾ ਐਡਾ ਬੜਾ ਚੱਲਦਾ ਫਿਰਦਾ ਸਹੀ ਸਲਾਮਤ ਵੀ ਹੋਏ ਤੇ ਉਹ ਐਵੇਂ ਟਿੱਬਿਆ, ਉਹ ਅੱਗੇ ਟਿੱਬਾ ਟੋਇਆ ਨਹੀਂ ਵੇਖ ਸਕੇਗਾ, ਔਰ ਉਹਦੇ ਵਾਸਤੇ ਟੁਰਨਾ ਬੜਾ ਔਖਾ। ਉਹਦੇ ਵਾਸਤੇ ਤੇ ਪੂਰੀ ਦੁਨੀਆ ਹੀ, ਉਹ ਕਿਸੇ ਦੀ ਸੁੰਦਰਤਾ, ਕਿਸੇ ਦੀ ਖੂਬਸੂਰਤੀ, ਕਿਸੇ ਦੀ ਖੋਜ ਦੇ ਵਿੱਚ ਤਮੀਜ਼ ਹੀ ਨਹੀਂ ਕਰ ਸਕਦਾ। ਜਦੋਂ ਦੰਦ ਟੁਰ ਜਾਣ, ਮਸਲ ਤੁਸੀਂ ਦਾਣੇ ਨਹੀਂ ਚੱਬ ਸਕਦੇ, ਹਾਂਜੀ, ਸਖਤੀ ਸ਼ੈ ਨਹੀਂ ਖਾ ਸਕਦੇ, ਗੰਨਾ ਨਹੀਂ ਚੂਪ ਸਕਦੇ, ਅਕਲੋਂ ਪੈਦਲ ਤੇ ਨਾ ਗਿਆਨ ਚੰਦ। ਕਿ ਜਿਹੜਾ ਬੰਦੇ ਦਾ ਨਾਂ ਹੈ ਨਾ ਉਹਦੇ ਵਰਗੇ ਗੁਣ ਵੀ ਹੋਣੇ ਚਾਹੀਦੇ। ਵਾਹ ਵਾਹ। ਤੇ ਜੇ ਅੱਖੋਂ ਦਿਸੇ ਨਾ ਤੇ ਨਾ ਚਿਰਾਗ ਦੀ ਨਾ। ਮੀਆਂ ਬੀਵੀ ਰਾਜ਼ੀ, ਹਾਂਜੀ, ਤੇ ਕੀ ਕਰੇਗਾ ਕਾਜ਼ੀ। ਅਕਲ ਵਾਲੇ, ਸਮਝ ਵਾਲੇ, ਫਹਿਮ ਵਾਲੇ ਨੇ ਮੀਆਂ ਬੀਵੀ, ਉਹ ਕੋਈ ਉਹਨਾਂ ਚੋਂ ਬਗਾਨੀਆਂ ਗੱਲਾਂ ਤੇ ਨਹੀਂ ਲੱਗਦਾ। ਇਸ ਵਾਸਤੇ ਕੋਈ ਬੰਦਾ, ਯਾਨੀ ਕੀ ਕਰੇਗਾ ਕਾਜ਼ੀ, ਮਤਲਬ ਇਹ ਹੈ ਕਿ ਕੋਈ ਬੰਦਾ ਵੀ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦਾ। ਤੇਲ ਹੱਟੀ ਦਾ, ਹਾਂਜੀ, ਤੇ ਘਿਓ ਜੱਟੀ ਦਾ। ਤੇਲ ਜਿਹੜਾ ਉਹ ਵੀ ਹੱਟੀ ਤੋਂ ਲਓਗੇ ਤੇ ਉੱਥੇ ਕੋਈ ਤੇਲ 'ਚ ਖਰਾਬੀ ਹੋਏਗੀ, ਕੋਈ ਮਿਲਾਵਟ ਹੋਏਗੀ ਤੇ ਉੱਥੇ ਲਾਮਾ ਤੇ ਦੇ ਸਕੋਗੇ। ਕੁੜਤਾ ਚੁੱਕੀਏ ਤੇ ਆਪਣਾ ਹੀ ਢਿੱਡ ਨੰਗਾ ਹੁੰਦਾ। ਭਰ ਮਰਦਾਨੀ ਹੋ ਕੇ ਜ਼ਿੰਦਗੀ ਗੁਜ਼ਾਰੋ। ਜਿਹੜੇ ਵੀ ਤੁਹਾਡੇ ਹਾਲਾਤ ਨੇ ਉਹਨਾਂ ਦੇ ਵਿੱਚ ਆਪਣਾ ਗੁਜ਼ਾਰਾ ਕਰਨ ਦੀ ਜਾਚ ਸਿੱਖੋ। ਗੱਲ ਮੁੱਕੀ ਨਾ ਸੱਜਣ ਨਾਲ ਮੇਰੀ, ਤੇ ਰੱਬਾ ਤੇਰੀ ਰਾਤ ਮੁੱਕ ਗਈ। ਬਿਸਮਿल्लाहिर्रहमानिर्रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ। ਸਾਡੇ ਸਿੱਖ ਭੈਣਾਂ ਭਰਾ ਜਿਹੜੇ ਸਾਡੇ ਦਰਸ਼ਕ ਨੇ, ਸਾਡੇ ਵਲੌਗਸ ਵੇਖਦੇ ਨੇ, ਉਹਨਾਂ ਦੀ ਖਿਦਮਤ ਦੇ ਵਿੱਚ ਸਤਿ ਸ੍ਰੀ ਅਕਾਲ। ਹਿੰਦੂਇਜ਼ਮ ਦੇ ਨਾਲ ਤਾਲੁਕ ਰੱਖਣ ਵਾਲੇ ਸਾਡੇ ਮੁਹਤਰਮ ਦਰਸ਼ਕ, ਉਹਨਾਂ ਲਈ ਨਮਸਕਾਰ। ਤੇ ਪਿਆਰਿਓ, ਜਿਹੜੇ ਸਾਡੇ ਮਸੀਹੀ ਭੈਣਾਂ ਭਾਈ ਦੇਸ਼ ਪੰਜਾਬ ਦੇ ਵਾਸੀ ਨੇ ਤੇ ਸਾਡਾ ਪ੍ਰੋਗਰਾਮ ਵੀ ਬੜੇ ਸ਼ੌਕ ਤੇ ਜ਼ੌਕ ਦੇ ਨਾਲ ਵੇਖਦੇ ਨੇ, ਉਹਨਾਂ ਦੀ ਖਿਦਮਤ ਦੇ ਵਿੱਚ ਗੁੱਡ ਮਾਰਨਿੰਗ ਅਰਜ਼ ਕਰਨਾ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਦੇ ਹਾਂ। ਸਾਹਿਬੋ, ਸਾਡੀ ਇਹ ਬੇਨਤੀ ਹੈ ਭਈ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਵੀ ਕਰਿਆ ਕਰੋ ਤੇ ਆਪਸ ਦੇ ਵਿੱਚ ਸ਼ੇਅਰ ਵੀ ਕਰਿਆ ਕਰੋ, ਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚੰਨ ਨੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ ਤੇ ਸ਼ਿੰਗਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਹਾਂ। ਸਾਹਿਬੋ, ਸ਼ਹਿਰ ਵਜ਼ੀਰਾਬਾਦ ਨਾਲ ਤਾਲੁਕ ਰੱਖਣ ਵਾਲੇ ਸਾਡੇ ਦੋ ਤਰੇ ਬੜੇ ਪਿਆਰੇ, ਬੜੇ ਮਨ ਠਾਰ, ਦਿਲਦਾਰ ਦੋਸਤ ਸਾਡੇ ਦਰਸ਼ਕ, ਇੱਕ ਤੇ ਰਿਟਾਇਰਡ ਡਿਪਟੀ ਕਮਿਸ਼ਨਰ ਜਨਾਬ ਜ਼ੁਲਫਕਾਰ ਅਲੀ ਬਾਗੜੀ, ਦੂਸਰੇ ਸਾਡੇ ਪਿਆਰੇ ਭਾਈ ਨੇ ख्वाजा शुएब अहमद साहब, और तीसरे शाहिद अंसर गुराया।
ਇਹਨਾਂ ਤਿੰਨਾਂ ਦੋਸਤਾਂ ਨੇ ਹਜ਼ੂਰ ਬਾਬਾ ਜੀ ਬੁੱਲੇ ਸ਼ਾਹ ਸਾਹਿਬ ਸੈਯਦ ਦੀ ਕਾਫੀ ਦਾ ਇੱਕ ਬੈਤ ਸਾਨੂੰ ਭਿਜਵਾਇਆ ਹੈ ਤੇ ਹੁਕਮ ਦਿੱਤਾ ਹੈ ਵੀ ਇਹਦੀ ਸ਼ਰ੍ਹਾ ਅਸੀਂ ਤੁਹਾਡੇ ਹਜ਼ੂਰ ਬਿਆਨ ਕਰੀਏ। ਪਿਆਰਿਓ, ਬਾਬਾ ਜੀ ਬੁੱਲੇ ਸ਼ਾਹ ਸਾਹਿਬ ਦੀ ਕਾਫੀ ਦਾ ਉਹ ਬੈਤ ਇਸ ਤਰ੍ਹਾਂ ਹੈ ਭਈ ਕੁਨ ਫਇਆ ਕੂਨੋ ਅੱਗੇ ਦੀਆਂ ਲੱਗੀਆਂ, ਨਿਉ ਨਹੀਂ ਲੱਗੜਾ ਚੋਰੀ ਦਾ, ਇੱਕ ਰਾਂਝਾ ਮੈਨੂੰ ਲੋੜੀ ਦਾ। ਸਾਹਿਬੋ, ਆਖਣ ਨੂੰ ਤੇ ਇਹ ਦੋ ਮਿਸਰੇ ਨੇ ਤੇ ਇੱਕ ਢੀਪ ਦਾ ਛੋਟਾ ਮਿਸਰਾ ਹੈ, ਪਰ ਸਾਹਿਬੋ ਜੇ ਇਹਦੇ ਉੱਤੇ ਗੱਲਬਾਤ ਸ਼ੁਰੂ ਕਰ ਲਈਏ ਤੇ ਇਹੋ ਜਿਹੇ ਵਲੌਗਸ ਜਿਹੜੇ ਕਿ ਅਸੀਂ ਰੋਜ਼ ਤੁਹਾਡੀ ਸੇਵਾ 'ਚ ਪੇਸ਼ ਕਰਨੇ ਆ, ਕਈ ਵਲੌਗਸ ਦਰਕਾਰ ਨੇ, ਵਧੇਰਾ ਟਾਈਮ ਚਾਹੀਦਾ ਹੈ। ਗੱਲਾਂ ਹੋਣ ਅੱਲਾਹ ਪਾਕ ਸੱਚੇ ਸਾਹਿਬ ਦੇ ਇਸ਼ਕ ਦੀਆਂ, ਇਸ਼ਕੇ ਹਕੀਕੀ ਦੀਆਂ, ਤੇ ਫਿਰ ਪਿਆਰਿਓ ਵਕਤ ਥੋੜ੍ਹਾ ਪੈ ਜਾਂਦਾ ਹੈ। ਉਹ ਜਿਵੇਂ ਇੱਕ ਬੜਾ ਹੀ ਸੋਹਣਾ ਮਾਈਆ ਹੈ ਵੀ ਗੱਲ ਮੁੱਕੀ ਨਾ ਸੱਜਣ ਨਾਲ ਮੇਰੀ ਤੇ ਰੱਬਾ ਤੇਰੀ ਰਾਤ ਮੁੱਕ ਗਈ। ਫਿਰ ਤੇ ਗੱਲਾਂ ਲੰਮੀਆਂ ਹੁੰਦੀਆਂ ਜਾਂਦੀਆਂ ਨੇ, ਲੇਕਿਨ ਮੁਖਤਸਰਨ ਹਜ਼ੂਰ ਬਾਬਾ ਜੀ ਬੁੱਲੇ ਸ਼ਾਹ ਸਾਹਿਬ ਜੋ ਪੈ ਆਪਣੇ ਕਾਫੀ ਦੇ ਇਸ ਬੈਤ ਵਿੱਚ ਫਰਮਾਉਂਦੇ ਨੇ, ਉਹ ਮੈਂ ਤੁਹਾਡੇ ਹਜ਼ੂਰ ਪੇਸ਼ ਕਰ ਦੇਣਾ। ਪਿਆਰਿਓ, ਲਿਖਣ ਵਾਲੇ ਦਾ ਦਿਮਾਗ ਕੀ ਸੋਚਦਾ ਹੈ ਇਹ ਪਤਾ ਲੱਗ ਜਾਂਦਾ ਹੈ ਉਹਦੇ ਹਾਲਾਤ ਜ਼ਿੰਦਗੀ ਤੋਂ, ਉਹਦੀ ਹਯਾਤੀ ਤੋਂ। ਹਜ਼ੂਰ ਬਾਬਾ ਜੀ ਬੁੱਲੇ ਸ਼ਾਹ ਸਾਹਿਬ ਸੈਯਦ ਉਹਨਾਂ ਮਰਦੇ ਹੱਕਾਨੀ ਔਰ ਮੁਹਦ ਲਾਸਾਨੀ ਦੇ ਅਲਕਾਬ ਪਾਏ। एक बड़ा ही प्यारा शेर है कि तौहीद तो ये है कि खुदा हशर में कह दे ये शख्स दो आलम से खफा मेरे लिए है। तो बाबा जी ने तो सारी जिंदगी तुसी देख लो, असी उन्हां दी हयाती पढ़ने आ, हालात जिंदगी जदों असी देखने आ, अल्लाह पाक सच्चे दे इश्क दे विच बिता दिती सारी हयाती। इस वास्ते उन्हां नूं इंतहा दा तौहीद परस्त यानी मुहद लासानी आख्या जाता है। उन्हां दी कबर मुबारक दे उत्ते जिहड़ा कतबा लगा होया है उहदे ते भी यही लिखिया है मुहद लासानी ते मर्दे हक्कानी हज़रत बाबा जी बुल्ले शाह। ये उन्हां दी कबर दे उन्हां दी मरकत दे उत्ते जिहड़ा कता लिखिया है वो मैं तुहाडे हजूर पेश किया भी कतबे दे उत्ते भी ए तहरीर है। प्यारिओ, बाबा जी बुल्ले शाह साहब सैयद अल्लाह पाक सच्चे साईं दे नाल अपने इश्क बारे दस पै पांदे ने सानू भई कुन फाइया कूनो अगे दियां लगियां, न्याओ नहीं लगड़ा चोरी दा। इश्के मजाजी जिहड़ा ना वो बहुता लुक छुप के करना पैंदा है। मुआशरती पाबंदियां आड़े आउंदियां ने, होर 100 डर खौफ हुंदे ने, ते चोरी छपे इश्क दी वारदात करनी पैंदी है। जदों कि इश्क हकीकी जिहड़ा उहदा मुआमला होर है। हजूर बाबा जी बुल्ले शाह साहब पे फरमांदे ने भई कुन फाया कून तो पहले दी इब्तदा हो चुकी ये मेरे इश्क हकीकी दी। प्यारिओ, हज़रत पीर मेर अली शाह साहब सैयद भी फरमांदे ने कि कुन फाया कून ते कल दी गल है, असां अगे प्रीत लगाई ते मेर अली शाह रल उदों बैठे जदों सिख दुआ नूं आई। यानी हजूर पीर मेर अली शाह साहब गोलड़ा शरीफ वालियां दा भी यही फरमाना है भई कुन फया कून ते कल दी गल है, असां अगे प्रीत लगाई। ते बाबा जी बुल्ले शाह साहब भी अपनी काफ़ी दे इस मिसरे च पे फरमांदे ने कि कुन फया कूनो अगे दियां लगियां। बहुत पहले दा ये वाकया है कि मैं अपने अल्लाह पाक सच्चे दे इश्क च मुबतला हो गया। ये हुण गल इहदे विच रमज़ है वे प्यारिओ
ਭਈ ਕੁਨ ਫਯਕੂਨ ਜਦੋਂ ਅੱਲਾਹ ਪਾਕ ਸੱਚੇ ਸਾਹਿਬ ਨੇ ਫਰਮਾਇਆ ਤੇ ਇਹ ਤਮਾਮ ਕਾਇਨਾਤਾਂ, ਇਹ ਤਮਾਮ ਆਲਮੀਨ, ਇਹ ਦੁਨੀਆਵਾਂ ਤਖਲੀਕ ਹੋ ਗਈਆਂ। ਲੇਕਿਨ ਬਾਬਾ ਜੀ ਜਿਸ ਗੱਲ ਵੱਲ ਪੈ ਇਸ਼ਾਰਾ ਕਰਦੇ ਨੇ ਨਾ ਵੀ ਕੁਨ ਫਯਕੂਨ ਤੋਂ ਬਹੁਤ ਪਹਿਲੇ ਦਾ ਅੱਲਾਹ ਪਾਕ ਦੇ ਨਾਲ ਮੇਰਾ ਇਸ਼ਕ ਹੈ, ਉਹ ਆਲਮੇ ਅਰਵਾਹ ਦੇ ਵਿੱਚ ਉਹ ਵਾਕੇ ਵੱਲ ਇਸ਼ਾਰਾ ਕਰ ਰਹੇ ਨੇ ਜਦੋਂ ਅੱਲਾਹ ਪਾਕ ਨੇ ਤਮਾਮ ਰੂਹਾਂ ਕੋਲੋਂ ਅਹਿਦੇ ਅਲਸਤ ਲਿਆ ਸੀ। ਇਸੇ ਗੱਲ ਵੱਲ ਇਸ਼ਾਰਾ ਪੀਰ ਮੇਹਰ ਅਲੀ ਸ਼ਾਹ ਸਾਹਿਬ ਪੈ ਕਰਦੇ ਨੇ ਭਈ ਕੁਨ ਫਯਕੂਨ ਤਾਂ ਕੱਲ੍ਹ ਦੀ ਗੱਲ ਹੈ, ਯਾਨੀ ਇਹ ਬਾਅਦ ਦੇ ਵਿੱਚ ਅੱਲਾਹ ਪਾਕ ਨੇ ਕੁਨ ਫਰਮਾਇਆ ਤੇ ਅੱਲਾਹ ਪਾਕ ਦੇ ਹੁਕਮ ਤੇ ਫਿਰ ਫਯਕੂਨ ਤਮਾਮ ਤਖਲੀਕਾਤ ਮਖਲੂਕਾਤ ਬਣ ਗਈਆਂ। ਜ਼ਹੂਰ ਬਾਅਦ ਵਿੱਚ ਹੋਇਆ, ਮੁਜੱਸਮ ਮਖਲੂਕਾਤ ਬਾਅਦ ਵਿੱਚ ਹੋਈਆਂ ਜਦੋਂ ਕੁਨ ਫਯਕੂਨ ਆਖਿਆ ਗਿਆ। ਜਦੋਂ ਕਿ ਉਦੋਂ ਬਹੁਤ ਪਹਿਲੇ ਸਾਡੇ ਉਲਮਾਏ ਕਿਰਾਮ ਸਾਨੂੰ ਇਹ ਦੱਸਦੇ ਨੇ ਭਈ ਅੱਲਾਹ ਪਾਕ ਨੇ ਅਰਵਾਹ ਕੋਲੋਂ, ਰੂਹਾਂ ਕੋਲੋਂ ਵੀ ਹਜ਼ਰਤ ਆਦਮ अलैहिस्सलाम ਤੋਂ ਲੈ ਕੇ ਆਖਰੀ ਇਨਸਾਨ ਜਿਹੜਾ ਕਿਆਮਤ ਵਾਲੇ ਦਿਨ ਤੱਕ ਪੈਦਾ ਹੋਣਾ ਹੈ ਦੁਨੀਆ ਤੇ, ਉਹ तमाम ਇਨਸਾਨਾਂ ਦੀਆਂ ਰੂਹਾਂ ਅੱਲਾਹ ਪਾਕ ਨੇ ਹਜ਼ਰਤ ਆਦਮ ਦੀ ਪੁਸ਼ਤ ਵਿੱਚੋਂ ਕੱਢ ਕੇ ਤੇ ਹਾਜ਼ਰ ਕਰ ਲਈਆਂ ਆਪਣੇ ਸਾਹਮਣੇ ਆਲਮੇ ਅਰਵਾਹ ਦੇ ਵਿੱਚ। ਕੁਨ ਫਯਕੂਨ ਤੋਂ ਬਹੁਤ ਪਹਿਲੇ ਤੇ ਹਾਜ਼ਰ ਕਰਕੇ ਅੱਲਾਹ ਪਾਕ ਸੱਚੇ ਸਾਹਿਬ ਨੇ तमाम ਰੂਹਾਂ ਨੂੰ ਪੁੱਛਿਆ, ਅਲਸਤੋ ਬਿਰੱਬਿकुम, क्या मैं तुम्हारा रब नहीं? तो साहिबो कालू कहा, उन सब रूहों ने, तमाम रूहां ने अगों परतावा दिता, जवाब दिता बड़ी आजजी दे नाल, बला क्यों नहीं, यानी बिला शुबा अल्लाह पाक तुसी साडे खालक हो, मालक हो, रब हो, माबूद हो। तो साहिबो उस गल वल इशारा है भी जदों उदों ही इकरार हो गया सन, कौल करार हो गए सन अल्लाह पाक दे नाल बंदियां दे, ते उदों ही जदों जिवें शाह हुसैन दी एक बड़ी ही प्यारी काफ़ी है, किस वेले अल्लाह पाक ने मौका दिता तो तुहाडे हजूर पेश करांगे। सज्जण दे हथ बांह असाडी कीकर राखां छड्ड वेड़िया। ते प्यारिओ किहड़ा सज्जन सी ते कदों उहदे हथ असां बांह फड़ाई सी ते कित्थे फड़ाई सी, वो भी प्यारिओ आलमे अरवाह दा ही ये जिहड़ा अहदे अलस्त वाला वाक़या है, इहदे वाल ही इशारा शाह हुसैन भी पे करदे ने। बहरहाल मैं अर्ज़ चूंकि कीती है तुहाडी खिदमत आलिया च कि उहदे वास्ते वक्त चाहिदा है, वो इंशाअल्लाह ज़रूर इहदे ते पूरा एक विलॉग करांगे, बल्कि 2-3 विलॉग करांगे। कुन फयकूनो अगे दियां लगियां, न्याओ नहीं लगड़ा चोरी दा, एक रांझा मैनू लोड़ी दा, इहदे ते भी पूरा विलॉग करांगे इंशाअल्लाह अल्लाह पाक दे हुक्म नाल। और सज्जण दे हथ बांह साडी कीकर राखां छड्ड वेड़िया, इहदे ते भी पूरा एक विलाग तुहाडी खिदमत दे विच मैं पेश करांगा। गल नूं हुण समेटने आ भई ये दोवें जिहड़े अशआर ने, एक साडे मित्रां सानूं भिजवाया, दूजा मैं खुद तुहानूं सुनाया। पहला बुल्ले शाह जी दी काफ़ी दा बैत है भई कुन फयकूनो अगे दियां लगियां, न्याओ नहीं लगड़ा चोरी दा, एक रांझा मैनू लोड़ी दा। रांझा नेक पाक लोगों ने अल्लाह पाक नूं प्यार नाल रांझा आख्या कि मैं उहदे तलाश विच आ। हजूर पीर मेहर अली शाह भी इहो ही गल पे आखदे ने कि कुन फयकून तो कल दी गल है, असां अगे प्रीत लगाई। यानी इंसानां ने, और इंसानां दियां फिर कैटेगरीज ने, उन्हां दे विच जिहड़े सालहीन ने, सिद्दीकीन ने, अल्लाह पाक दे औलिया ने, सूफियाए किराम ने, उन्हां दे मरातब बड़े बुलंद ने। वो इस गल नूं नहीं भुलदे। अल्लाह पाक ने जिहड़ा अहद लिया सी तमाम रूहां कोलों,
ਉਹ ਯਾਦ ਤੇ ਕਿਸੇ ਨੂੰ ਵੀ ਨਹੀਂ। ਉਹ ਕਿਉਂ ਯਾਦ ਨਹੀਂ, ਇਹਦੇ ਬਾਰੇ ਮੌਲਾਨਾ ਮੌਦੂਦੀ ਇੱਕ ਬੜੀ ਖੂਬਸੂਰਤ ਗੱਲ ਲਿਖਦੇ ਨੇ, ਲੇਕਿਨ ਉਹ ਮੈਂ ਅਰਜ਼ ਕੀਤੀ ਹੈ, ਮੈਂ ਆਪਣੇ ਅਗਲੇ ਵਲੌਗ ਦੇ ਵਿੱਚ ਤੁਹਾਡੀ ਸੇਵਾ 'ਚ ਪੇਸ਼ ਕਰਾਂਗਾ। ਸਰੇ ਦਸਤ ਲਫ਼ਜ਼ੀ ਤਰਜਮਾ ਤੇ ਮੁਖਤਸਰ ਤਰਜਮਾ ਇਹ ਹੀ ਹੈ ਕਿ ਅੱਲਾਹ ਵਾਲੇ ਜਿਹੜੇ ਨੇ, ਅੱਲਾਹ ਪਾਕ ਦੇ ਆਸ਼ਕ ਤੇ ਤਾਲਬਾਨ, ਤਾਲਿਬੁਲ ਮੌਲਾ, ਉਸ ਨਾਜ਼ਨੀਨੇ ਹਕੀਕੀ ਤੇ ਅਜ਼ਲੀ ਦੇ ਜਿਹੜੇ ਉਸ਼ਾਕ ਨੇ, ਉਹ ਆਖਦੇ ਨੇ ਵੀ ਇਹ ਕੁਨ ਫਯਕੂਨ ਤੇ ਬਾਅਦ 'ਚ ਹੋਇਆ ਹੈ। ਇਹ ਕੱਲ੍ਹ ਦੀ ਗੱਲ ਹੈ, ਜਦੋਂ ਹੁਕਮ ਹੋਇਆ ਅੱਲਾਹ ਪਾਕ ਦਾ ਤੇ ਹੁਕਮ ਰੱਬੀ ਦੇ ਉੱਤੇ ਫਿਰ ਮਖਲੂਕਾਤ ਮੁਜੱਸਮ ਹੋ ਗਈਆਂ, ਜ਼ਹੂਰ ਪਜ਼ੀਰ ਹੋ ਗਈਆਂ, ਜ਼ਾਹਿਰ ਹੋ ਗਈਆਂ। ਇਸ ਤੋਂ ਪਹਿਲੇ ਅੱਲਾਹ ਪਾਕ ਦੇ ਹਜ਼ੂਰ ਅਰਵਾਹ ਨਹੀਂ ਹਾਜ਼ਰ ਹੋ ਕੇ ਇਕਰਾਰ ਕਰ ਲਿਆ ਸੀ, ਅਕਦ ਹੋ ਗਿਆ ਸਨ, ਕੌਲ ਕਰਾਰ ਹੋ ਗਏ ਸਨ, ਬਾਂਹ ਫੜਾ ਛੱਡੀ ਸੀ ਸਾਹਿਬ ਦੇ ਹੱਥ। ਉਸ ਵੱਲ ਇਸ਼ਾਰਾ ਕਰਦਿਆਂ ਹੋਇਆਂ ਫਖਰ ਇਸ ਗੱਲ ਤੇ ਕਰ ਰਹੇ ਨੇ ਕਿ ਉਸ ਮਾਲਿਕੇ ਅਜ਼ੀਮ ਦੇ ਅਸੀਂ ਕੋਈ ਅੱਜ ਦੇ ਆਸ਼ਿਕ ਨਹੀਂ ਕਿ ਦੁਨੀਆ ਦੇ ਵਿੱਚ ਆ ਕੇ ਅਸਾਂ ਆਪਣੇ ਅੱਲਾਹ ਪਾਕ ਨਾਲ ਇਸ਼ਕ ਸ਼ੁਰੂ ਕੀਤਾ। ਨਹੀਂ 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 ਨਹੀਂ, ਸਾਡਾ ਉਹਦੇ ਨਾਲ ਇਸ਼ਕ ਜਿਹੜਾ ਹੈ ਤੇ ਬਹੁਤ ਕਦੀਮੀ ਹੈ, ਪੁਰਾਣਾ ਕਿੱਸਾ ਹੈ ਸਾਡੇ ਇਸ਼ਕ ਦਾ। ਅਸੀਂ ਪੈਦਾ ਹੋਣ ਤੋਂ ਬਾਅਦ, ਵਜੂਦ ਪਾਉਣ ਤੋਂ ਬਾਅਦ ਅੱਲਾਹ ਪਾਕ ਨਾਲ ਨਹੀਂ ਲਾਈਆਂ, ਅਸੀਂ ਤੇ ਆਲਮੇ ਅਰਵਾਹ ਤੋਂ ਲਾਈਆਂ ਆਈਆਂ ਨੇ, ਔਰ ਉਹਦੇ ਇਸ਼ਕ ਦੇ ਵਿੱਚ ਗ੍ਰਿਫਤਾਰ ਹਾਂ। ਉਹਦੀ ਇਤਾਅਤ, ਉਹਦੀ ਹਰ ਗੱਲ ਨੂੰ ਸਿਰ ਮੱਥੇ ਤੇ ਰੱਖਣਾ, ਜਬੀਨੇ ਨਿਆਜ਼ 24 ਘੰਟੇ ਮੱਥਾ ਟੇਕੀ ਉਹਦੇ ਹਜ਼ੂਰ ਕੀਤੀ ਰੱਖਣੀ, ਇਹ ਫਰਜ਼ ਹੈ ਸਾਡੇ ਤੇ, ਕਿਉਂਕਿ ਇਹ ਸਾਡੇ ਉਸ ਇਸ਼ਕ ਦਾ ਤਕਾਜ਼ਾ ਹੈ, ਉਹਦੀ ਮੰਗ ਹੈ ਜਿਹੜਾ ਵਜੂਦ ਪਾਉਣ ਤੋਂ ਪਹਿਲੇ ਦਾ ਅਸੀਂ ਉਹਦੇ ਨਾਲ ਕਰਨ ਡਏ ਹੋਏ ਹਾਂ। ਪਿਆਰਿਓ, ਆਓ ਚਲੀਏ ਤੁਹਾਡੇ ਅਖਾਨ ਲੈ ਕੇ ਬਾਬਾ ਜੀ ਅਹਿਸਾਨ ਬਾਜਵਾ ਹੋਰਾਂ ਦੇ ਪਿੰਡ ਗਖੜਵਾਲੀ, ਤੇ ਬਾਕੀ ਗੱਲਾਂ ਬਾਤਾਂ ਉੱਥੇ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ਉਹ ਚੱਲ ਮੇਰੇ ਨੂੰ ਚਲੀ। अस्सलामुअलैकुम जनाब बाजवा साहब। ਵਾਹ ਵਾਹ ਜੀ, ਵਾਹ ਲਈ ਵਾਹ, ਬਿਸਮਿल्ला ਜੀ, ਵਾਲੇकुम सलाम जी, ਜਿਉਂਦੇ ਰਹੋ, ਖੈਰ ਹੋਵੇ ਜੀ ਡਾਕਟਰ ਸਾਹਿਬ। लो जी बाजवा साहब, गुजारिश है कि भाई ज्ञान चंद जी ਹਾਂ, ਸਾਡੇ ਬੜੇ ਪਿਆਰੇ ਮਿੱਤਰ ਤੇ ਪੱਕੇ ਸਾਡੇ ਵੇਖਣ ਵਾਲੇ ਨੇ, ਵਾਹ ਜੀ ਵਾਹ। ਉਹਨਾਂ ਜਨਾਬ ਇੱਕ ਖਾਨ ਭਜਵਾਇਆ ਹੈ ਹੂੰ ਕਿ ਇੱਕ ਹੋਵੇ ਕਮਲਾ ਹੂੰ, ਤੇ ਸਮਝਾਵੇ ਵਿਹੜਾ, ਹਾਂਜੀ, ਤੇ ਜੇ ਵਿਹੜਾ ਹੀ ਹੋਵੇ ਕਮਲਾ ਤੇ ਸਮਝਾਵੇ ਕਿਹੜਾ। ਵਾਹ ਜੀ ਵਾਹ, ਵਾਹ ਜੀ ਵਾਹ। ਗਿਆਨ ਚੰਦ ਜੀ ਨੇ ਬੜਾ ਸੋਹਣਾ, ਮੈਨੂੰ ਸ਼ੇਰ ਇੱਕ ਯਾਦ ਆ ਗਿਆ ਅਜੀ ਜੀ। ਭਈ ਗੱਲਾਂ ਨਾਲ ਗਿਆਨ ਨਹੀਂ ਹੁੰਦੇ, ਲੋਕ ਗਿਆਨੀ ਗੱਲਾਂ ਦੇ, ਤੇ ਖੱਖੜੀਆਂ ਖਰਬੂਜ਼ੇ ਮਿੱਠੇ, ਵਿਰਲੀਆਂ ਵਿਰਲੀਆਂ ਵੱਲਾਂ ਦੇ। ਵਾਹ ਵਾਹ, ਤੋ ਉਹਨਾਂ ਦੇ ਨਾਂ ਤੋਂ ਇਹ ਸ਼ੇਰ ਯਾਦ ਆ ਗਿਆ। ਅਜੀ ਜੀ। ਤੋ ਗੱਲ ਇਹ ਵੇ ਭਈ ਸ਼ੇਰ ਜਿਹੜਾ ਤੁਸੀਂ ਦੱਸਿਆ ਹੈ ਅਖਾਨ, ਉਹ ਇੱਕ ਹੋਵੇ ਕਮਲਾ, ਹਾਂਜੀ ਹਾਂਜੀ, ਇੱਕ ਹੋਵੇ ਕਮਲਾ ਤੇ ਸਮਝਾਵੇ ਵਿਹੜਾ, ਵਿਹੜਾ, ਤੇ ਕਮਲਾ ਹੋਵੇ ਵਿਹੜਾ ਤੇ ਸਮਝਾਵੇ ਕਿਹੜਾ। ਇਹਦੇ ਚ ਦੱਸਿਆ ਗਿਆ ਵੀ ਮਤਲਬ ਇਹ ਜਦੋਂ ਆਵਾ ਹੀ ਉਠ ਜਾਏ, ਜਦੋਂ ਸਾਰੇ ਦਾ ਸਾਰਾ ਹੀ ਇੱਕ ਅੱਧੀ ਇੱਟ ਆਵੇ ਦੇ ਵਿੱਚੋਂ ਖਰਾਬ ਹੋਵੇ, ਹਾਂਜੀ, ਤੇ ਬੰਦਾ ਸਮਝਦਾ ਵੀ ਚੱਲ ਮੇਰੀ ਮਿਹਨਤ ਕੀਤੀ ਸਫਲ ਹੋ ਗਈ ਏ, ਜਾਂ ਆਵੀ ਚ ਭਾਂਡੇ ਪਾਏ ਨੇ ਤੇ ਉਹ ਮਤਲਬ ਵਿੱਚੋਂ ਕੋਈ 2-4 ਪਿੱਲੇ ਨਿਕਲ ਆਉਣ, ਬਾਕੀ ਸਹੀ ਪੱਕੇ ਹੋਣ, ਮੁੱਲ ਪਵਾ ਜਾਣ, ਤੇ ਫੇਰ ਤੇ ਗੱਲ ਠੀਕ ਏ। ਤੇ ਜਦੋਂ ਸਾਰੇ ਦੇ ਸਾਰੇ ਖਰਾਬ ਹੋਣ, ਹਾਂਜੀ, ਤੋ ਘਰ ਦੇ ਵਿੱਚ ਅਗਰ ਇੱਕ ਅੱਧਾ ਜੀ ਕਮਲਾ ਹੋਵੇ ਨਾ, ਤੇ ਉਹ ਦੂਜੇ ਸਾਰੇ ਨਾ ਉਹਦਾ ਪਰਦਾ ਕੱਜੀ ਰੱਖਦੇ ਨੇ, ਤੇ ਉਹਨਾਂ ਦੇ ਨਾਲ ਗੁਜ਼ਾਰਾ ਹੁੰਦਾ ਰਹਿੰਦਾ। ਤੇ ਜਦੋਂ ਮਤਲਬ ਇਹ ਹੈ ਕਿ ਉਹਨੇ ਆਖਿਆ ਇੱਕ ਨੂੰ ਕਿਉਂ ਰੋਣੀ ਹੈ, ਉਠ ਗਿਆ ਹੀ ਵਿਹੜਾ, ਤੇ ਜਦੋਂ ਸਾਰੇ ਹੀ ਕਮਲੇ ਹੋ ਜਾਣ ਤੇ ਫਿਰ ਘਰਾਂ ਦੀ ਬਰਬਾਦੀ ਹੋ ਜਾਂਦੀ ਹੈ, ਹਾਂਜੀ। ਫਿਰ ਘਰਾਂ ਦੀ ਜਿਹੜੀ ਵਸੋਂ ਹੈ ਨਾ, ਉਹ ਖਰਾਬ ਹੋ ਜਾਂਦੀ ਹੈ। ਇੱਕ ਅੱਧੇ ਜੀ ਦਾ ਤੇ ਪਰਦਾ ਕੱਜ ਕੇ ਰੱਖਿਆ ਜਾ ਸਕਦਾ, ਔਰ ਉਹ ਘਰਾਂ ਵਾਲੇ ਰੱਖ ਵੀ ਲੈਂਦੇ ਨੇ, ਰੱਖ ਲੈਂਦੇ। ਹਾਂਜੀ, ਤੋਂ ਇਹ ਹੈ ਇਸ ਅਖਾਣ ਦਾ ਮਤਲਬ ਕਿ ਜਦੋਂ ਇੱਕ ਅੱਧਾ ਜੀ ਘਰ ਦੇ ਵਿੱਚੋਂ ਕਮਲਾ ਹੋਵੇ ਨਾ ਜੀ, ਤੇ ਫਿਰ ਮਤਲਬ ਇਹ ਹੈ ਕਿ ਗੁਜ਼ਾਰਾ ਹੋ ਜਾਂਦਾ ਹੈ। ਲੇਕਿਨ ਜਦੋਂ ਸਾਰਾ ਟੱਬਰ ਹੀ ਕਮਲਾ ਹੋਵੇ, ਵਿਹੜਾ ਹੀ ਊਤ ਜਾਏ, ਹਾਂਜੀ, ਊਤ ਜਾਏ ਮਤਲਬ ਖਰਾਬ ਹੋ ਜਾਏ, ਤੇ ਫਿਰ ਮਤਲਬ ਆ ਵੀ ਚ ਪਾਈਆਂ ਸਾਰੇ ਭਾਂਡੇ ਹੀ ਖਰਾਬ ਹੋ ਜਾਣ, ਤੇ ਫਿਰ ਉਹਦਾ ਕੀ ਮੁੱਲ ਪੈਣਾ ਜੀ।
ਵਾਹ, ਹਾਂਜੀ। ਬਹੁਤ ਅੱਛਾ ਜੀ। ਲੋ ਜੀ ਸਾਹਿਬੋ, ਭਾਈ ਗਿਆਨ ਚੰਦ ਹੋਰਾਂ ਜਿਹੜਾ ਅਖਾਣ ਭਿਜਵਾਇਆ ਸੀ, ਬੜਾ ਸੋਹਣਾ ਨਖੇੜਾ ਉਹਦਾ ਕੀਤਾ ਹੈ ਬਾਜਵਾ ਸਾਹਿਬ ਹੋਰਾਂ। ਗੁਜ਼ਾਰਿਸ਼ ਇਹ ਵੇ ਕਿ ਜੇ ਘਰ 'ਚ ਇੱਕ ਅੱਧਾ ਜੀ ਹੋ ਜਾਵੇ ਬਦਰਾਹ, ਬਦ ਕਿਰਦਾਰ, ਕੋਈ ਉਹਦੇ 'ਚ ਐਬ ਵੈਲ ਹੋਵੇ, ਤੇ ਬਾਜਵਾ ਸਾਹਿਬ ਜਿਵੇਂ ਦੱਸਿਆ ਕਿ ਬਾਕੀ ਉਹਦੀ ਪਰਦਾਪੋਸ਼ੀ ਕਰ ਲੈਂਦੇ ਨੇ, ਢੱਕ ਲੈਂਦੇ ਨੇ ਉਹਦੇ ਐਬ। ਕਈ ਵਾਰੀ ਬਾਹਰ ਵੀ ਨਹੀਂ ਲੋਕੀ ਆਪਣੀ ਇੱਜ਼ਤ ਪਾਰੋਂ ਪਤਾ ਲੱਗਣ ਦਿੰਦੇ ਵੀ ਸਾਡੇ ਫਲਾਣੇ ਜੀ 'ਚ ਫਲਾਣਾ ਕੋਈ ਨੁਕਸ ਐਬ ਹੈ ਵੇ। ਤੇ ਸਾਹਿਬੋ, ਜੇ ਸਾਰੇ ਘਰ ਦਾ ਯੂਥ ਗਿਆ ਹੋਵੇ, ਸਾਰਾ ਟੱਬਰ ਹੀ ਪੂਰਾ ਕੂੜ ਮਾਤੀ ਹੋਣ, ਵੇਖੋ ਨਾ, ਇੱਕ ਬੰਦਾ ਸਾਡੇ ਘਰ 'ਚ ਝਗੜਾਲੂ ਏ, ਉਹ ਹਰ ਇੱਕ ਨਾਲ ਪਿਆਰ ਲੜਦਾ, ਤੇ ਬਾਕੀ ਭਰਾ ਜਾ ਕੇ ਉਹਨੂੰ ਸਮਝਾਉਂਦੇ ਨੇ, ਕੋਈ ਅਕਲ ਕਰ, ਚੱਲ ਘਰ ਵਾਪਸ ਮੋੜ ਲਿਆਉਂਦੇ ਨੇ। ਤੇ ਜੇ ਇੱਕ ਲੜਨ ਗਿਆ ਤੇ ਪਿੱਛੋਂ ਬਾਕੀ ਵੀ ਸਾਰੇ ਡਾਂਗਾ ਚੁੱਕ ਕੇ ਤੇ ਉਹਨੂੰ ਜਾ ਰਲਣ, ਤੇ ਫੇਰ ਤੇ ਪਿਆਰਿਓ ਕੰਮ ਬਿਲਕੁਲ ਹੀ ਵਿਗੜ ਗਿਆ ਨਾ। ਇਹ ਜਿਹੜੀ ਗੱਲ ਹੈ ਨਾ ਜੀ, ਇੱਕ ਵਿਹੜੇ ਤੋਂ ਅਸੀਂ ਆਪਣੇ ਪੂਰੇ ਮੁਆਸ਼ਰੇ ਦੇ ਉੱਤੇ ਵੀ ਇਹਨੂੰ ਮੁੰਤਬਿਕ ਕਰ ਸਕਦੇ ਹਾਂ, ਖਿਲਾਰ ਸਕਦੇ ਹਾਂ। ਤੁਸੀਂ ਦੇਖੋ ਨਾ ਕਿ ਅੱਜ ਅਜਿਹਾ ਦੌਰ ਹੈ ਕਿ ਸਾਡੇ ਸਾਰੇ ਮੁਆਸ਼ਰੇ 'ਚ ਜਿਸ ਕਦਰ ਅਸੀਂ ਲੋਕ ਪਏ ਵਸਨੇ ਆ, ਸਾਨੂੰ ਸਾਰਿਆਂ ਨੂੰ ਇਸਲਾਹ ਦੀ ਜ਼ਰੂਰਤ ਹੈ। ਇਹ ਵੀ ਇਸ ਅਖਾਣ 'ਚ ਦੱਸਿਆ ਗਿਆ ਹੈ। ਇੱਥੇ ਜ਼ਿਆਦਾ ਲੰਮੀ ਗੱਲ ਕਰਨ ਦਾ ਤੇ ਮੌਕਾ ਹੀ ਨਹੀਂ ਤੇ ਨਾ ਵਕਤ ਹੈ। ਬਹਰਹਾਲ ਪੂਰਾ ਵਸੇਬ ਜਿਹੜਾ ਨਾ, ਜਿੰਨੀ ਦੇਰ ਉਹ ਆਪਣੀ ਸਲਾਹ ਨਾ ਕਰੇ, ਤੇ ਉਹ ਕੌਮ ਇੱਕ ਬਿਹਤਰ ਔਰ ਅੱਛੀ ਕੌਮ ਨਹੀਂ ਬਣ ਸਕਦੀ। ਇਸੇ ਤਰ੍ਹਾਂ ਹੀ ਇੱਕ ਅੱਧਾ ਕੋਈ ਜੀ ਖਰਾਬ ਹੋਵੇ ਤੇ ਉਹ ਤੇ ਸਮਾ ਜਾਂਦਾ ਹੈ, ਵਸੇਬ ਵਿੱਚ ਵੀ, ਘਰ 'ਚ ਵੀ। ਤੇ ਜਦੋਂ ਸਾਰਾ ਆਵੇ ਦਾ ਆਵਾ ਹੀ ਵਿਗੜ ਜਾਏ, ਤੇ ਉਹ ਨਹੀਂ ਫਿਰ ਗੱਲ ਬਣਦੀ। ਉਹਦੀ ਸਾਰੇ ਦੀ ਫਿਰ ਮੁਰੰਮਤ ਦੀ ਤੇ ਇਸਲਾਹ ਦੀ ਜ਼ਰੂਰਤ ਪੈਂਦੀ ਹੈ। ਬਾਜਵਾ ਸਾਹਿਬ ਜੀ ਏਮਨਾਬਾਦ ਤੋਂ ਭਾਈ ਮੁਸ਼ਤਾਕ ਅਹਿਮਦ ਹੋਰੀ, ਜੀ ਉਹ ਵੀ ਸਾਡੇ ਬੜੇ ਪਿਆਰੇ ਜਨਾਬ ਦਰਸ਼ਕ ਨੇ, ਜੀ ਜੀ ਉਹਨਾਂ ਅਖਾਣ ਭਿਜਵਾਇਆ ਵੀ ਅੱਖੀਂ ਗਈਆਂ ਤੇ ਜਹਾਨ ਗਿਆ, ਜੀ 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 ਤੇ ਦੰਦ ਗਏ ਤੇ ਸਵਾਦ ਗਿਆ। ਹਾਂਜੀ, ਇਹ ਬੜੀ ਸਿੱਧੀ ਗੱਲ ਹੈ ਕਿ ਜ਼ਾਹਰ ਹੈ ਤੁਸੀਂ ਅੱਖਾਂ ਦੇ ਨਾਲ ਹੀ ਸਾਰਾ ਕੁਝ ਵਹਿੰਦੇ ਹੋ, ਆਹਾ, ਤੇ ਅੱਖਾਂ ਅਗਰ ਨਾ ਹੋਣਗੀਆਂ ਤੇ ਬੰਦਾ ਐਡਾ ਬੜਾ ਚੱਲਦਾ ਫਿਰਦਾ ਸਹੀ ਸਲਾਮਤ ਵੀ ਹੋਏ ਤੇ ਉਹ ਐਵੇਂ ਟਿੱਬਿਆ, ਉਹ ਅੱਗੇ ਟਿੱਬਾ ਟੋਇਆ ਨਹੀਂ ਵੇਖ ਸਕੇਗਾ, ਔਰ ਉਹਦੇ ਵਾਸਤੇ ਟੁਰਨਾ ਬੜਾ ਔਖਾ। ਉਹਦੇ ਵਾਸਤੇ ਤੇ ਪੂਰੀ ਦੁਨੀਆ ਹੀ, ਉਹ ਕਿਸੇ ਦੀ ਸੁੰਦਰਤਾ, ਕਿਸੇ ਦੀ ਖੂਬਸੂਰਤੀ, ਕਿਸੇ ਦੀ ਖੋਜ ਦੇ ਵਿੱਚ ਤਮੀਜ਼ ਹੀ ਨਹੀਂ ਕਰ ਸਕਦਾ। ਹਾਂਜੀ, ਉਹਦੇ ਵਾਸਤੇ ਮਤਲਬ ਤੁਸੀਂ ਸਮਝ ਲਓ ਕਿ ਦੁਨੀਆ ਬਿਲਕੁਲ ਮੁੱਕ ਗਈ। ਹਾਂਜੀ, ਤੇ ਇਸ ਤਰ੍ਹਾਂ ਹੀ ਜਿਹੜੀ ਦੂਜੀ ਗੱਲ ਤੁਸੀਂ ਦੱਸੀ ਹੈ, ਦੰਦ ਗਏ ਤੇ ਸਵਾਦ ਜਿਹੜੇ ਟੁਰ ਗਏ, ਜਦੋਂ ਤੁਸੀਂ ਦੰਦਾਂ ਨਾਲ ਹੀ ਚਿੱਥ ਕੇ ਚੀਜ਼ਾਂ ਖਾਣੀਆਂ ਨੇ, ਤੇ ਜਦੋਂ ਮਤਲਬ ਇਹ ਦੰਦ ਟੁਰ ਗਏ ਤੇ ਫਿਰ ਐਵੇਂ ਰੋਟੀ ਜਿਹੜੀ ਹੈ ਉਹ ਉਗਲ ਨੁਗਲ ਕੇ ਕਰਕੇ ਸਬੂਤੇ ਭੋਰੇ ਹੀ ਬਹੁਤੀ ਵਾਰੀ ਅੰਦਰ ਘੱਲਣੇ। ਉਹਦਾ ਨੁਕਸਾਨ ਇਹ ਵੀ ਹੋਣਾ ਕਿ ਕਿਉਂਕਿ ਵਡੇਰੀ ਉਮਰੇ ਜਦੋਂ ਦੰਦ ਨਿਕਲ ਜਾਣ ਤੇ ਉਹ ਵਡੇਰੀ ਉਮਰੇ ਫਿਰ ਉਹ ਮਿਹਦਾ ਵੀ ਇੰਨਾ ਤਗੜਾ ਨਹੀਂ ਹੁੰਦਾ, ਉਹ ਫਿਰ ਮਿਹਦਾ ਵੀ ਬਾਦ ਹਜ਼ਮੀ ਦਾ ਹੀ, ਬਾਦ ਹਜ਼ਮੀ ਅੱਗੇ ਚੜਿਆ ਰਹਿੰਦਾ ਹੈ। ਤੇ ਮਤਲਬ ਇਹ ਦੂਜਾ ਇਹ ਵੀ ਕਿ ਦੰਦ ਚਿੱਥ ਕੇ ਖਾਣ ਨਾਲ ਚੀਜ਼ਾਂ ਜਿਹੜੀਆਂ ਨੇ ਮਤਲਬ ਇਹ ਸਵਾਦ ਵੀ ਦਿੰਦੀਆਂ ਨੇ। ਫਿਰ ਤੁਸੀਂ ਜਦੋਂ ਦੰਦ ਟੁਰ ਜਾਣ, ਮਸਲਨ ਤੁਸੀਂ ਦਾਣੇ ਨਹੀਂ ਚੱਬ ਸਕਦੇ, ਹਾਂਜੀ, ਸਖਤੀ ਸ਼ੈ ਨਹੀਂ ਖਾ ਸਕਦੇ, ਗੰਨਾ ਨਹੀਂ ਚੂਪ ਸਕਦੇ, ਤੇ ਉਹ ਜਿਹੜਾ ਸਵਾਦ ਸੀ ਨਾ ਜ਼ਿੰਦਗੀ ਦਾ, ਕਿ ਦਿਲ ਕੀਤਾ ਗੰਨਾ ਚੂਪਣ ਤੇ, ਦਿਲ ਕੀਤਾ ਦਾਣੇ ਚੱਬਣ ਤੇ, ਦਿਲ ਕੀਤਾ ਕੋ ਬਦਾਮ ਚੱਬ ਲਈਏ, ਉਹ ਨਹੀਂ ਕਰ ਸਕਦੇ। ਹਾਂਜੀ, ਤੇ ਫੇਰ ਤੇ ਬਸ ਐਵੇਂ ਤੁਸੀਂ ਸਮਝ ਲਓ ਕਿ ਉਹ ਜਿਹੜੀ ਰੋਟੀ ਹੈ ਉਹ ਉਗਲ ਨੁਗਲ ਕਰਕੇ ਤੇ ਨਗਾਣੀ ਪੈਗੀ। ਹਾਂਜੀ, ਤੇ ਇਹ ਹੀ ਗੱਲ ਹੈ ਜੀ। ਵਾਹ ਵਾਹ ਪਿਆਰਿਓ, ਵੀ ਅੱਖਾਂ ਗਈਆਂ ਤੇ ਜਹਾਨ ਗਿਆ। ਬੜੀ ਪਿਆਰੀ ਬਾਜਵਾ ਸਾਹਿਬ ਗੱਲ ਸੁਣਾਈ ਵੀ ਜਦੋਂ ਦੁਨੀਆ ਹਨੇਰੀ ਹੋ ਗਈ ਹੈ, ਜਦੋਂ ਅੱਗੇ ਦਿਸਦਾ ਹੀ ਕੱਖ ਨਹੀਂ ਪਿਆ, ਹਨੇਰਾ ਜੂ ਆ ਗਿਆ, ਅੱਖਾਂ ਜਿਹਦੀਆਂ ਟੁਰ ਜਾਣ, ਬਲਾਈਂਡਨੈਸ ਜੂ ਆ ਜਾਏ, ਸਾਰੀ ਦੁਨੀਆ ਉਹਦੇ ਲਈ ਪਿਆਰਿਓ ਹਨੇਰ ਹੋ ਜਾਂਦੀ ਹੈ। ਉਹਨੂੰ ਕਿਸੇ ਦੀ ਖੂਬਸੂਰਤੀ ਦਾ ਨਹੀਂ ਪਤਾ ਲੱਗ ਸਕਦਾ, ਉਹਨੂੰ ਕਿਸੇ ਰੰਗ ਦੇ ਵਿੱਚ ਇਮਤਿਆਜ਼ ਨਹੀਂ ਉਹ ਕਰ ਸਕਦਾ, ਕੋਈ ਤਮੀਜ਼ ਨਹੀਂ ਕਰ ਸਕਦਾ। ਉਹਨੂੰ ਇਹ ਨਹੀਂ ਪਤਾ ਹੁੰਦਾ ਮੈਂ ਕਿਹੜੇ ਰੰਗ ਦੇ ਕੱਪੜੇ ਪਾਏ। ਉਹ ਵਿਚਾਰਾ ਪਿਆ ਠੁੱਡੇ ਖਾਂਦਾ, ਕਦੀ ਕੰਧ 'ਚ ਜਾ ਵੱਜਦਾ, ਕਦੀ ਕਿਸੇ ਟੋਏ 'ਚ ਡਿੱਗ ਪੈਂਦਾ, ਉਹਨੂੰ ਪਤਾ ਨਹੀਂ ਲੱਗਦਾ ਮੈਂ ਜਾਣਾ ਕਿੱਧਰ। ਔਰ ਇਸੇ ਤਰ੍ਹਾਂ ਹੀ ਪਿਆਰਿਓ ਬਾਜਵਾ ਸਾਹਿਬ ਦੱਸਿਆ ਵੀ ਨਾ ਉਹ ਦਾਣੇ ਝੱਬ ਸਕਦਾ, ਨਾ ਬਦਾਮ। ਵੇਖੋ ਨਾ, ਜਿੰਨੀਆਂ ਅੱਲਾਹ ਪਾਕ ਦੀ ਕੋਈ ਇੱਕ ਨਿਅਮਤ ਤੇ ਨਹੀਂ ਨਾ, ਲੇਕਿਨ ਜਦੋਂ ਦੰਦ ਹੀ ਨਹੀਂ ਤੇ ਨਾ ਉਹ ਕਿਸੇ ਸਖਤ ਸ਼ੈ ਨੂੰ, ਜਿਵੇਂ ਅਸੀਂ ਪਿੰਡਾਂ ਥਾਵਾਂ ਸਾਡੇ ਦਿਹਾਤ ਵਿੱਚ ਗੱਚਕ ਹੁੰਦੀ ਏ, ਉਹ ਗੁੜ ਹੁੰਦਾ ਹੈ, ਉਹ ਕੋਈ ਕਿਸੇ ਸ਼ੈ ਨੂੰ ਵਿਚਾਰਾ ਚੱਬ ਹੀ ਨਹੀਂ ਸਕਦਾ। ਚੱਬਣਾ ਤੇ ਦੰਦਾਂ ਨਾਲ ਲੈਣਾ, ਉਹ ਤੇ ਫਿਰ ਇਹ ਵੇ ਕਿ ਮੂੰਹ 'ਚ ਰੱਖ ਕੇ ਤੇ ਉਹ ਵਿਚਾਰਾ ਚੂਸਦਾ ਚਾਸਦਾ ਰਵੇ ਤੇ ਉਹਦਾ ਕੋਈ ਰਸ ਰੋਸੀ ਅੰਦਰ ਸ਼ਾਇਦ ਲੰਘਾ ਸਕਦਾ,
ਨਾ ਕੋਈ ਸਵਾਦ ਨਾਲ ਗੋਸ਼ਤ ਖਾ ਸਕਦਾ ਹੈ। ਤੇ ਉਹਦਾ ਸਵਾਦ ਵੀ ਗਿਆ, ਯਾਨੀ ਖਾਣਾ ਪੀਣ ਤੋਂ ਵੀ ਗਿਆ ਔਰ ਦੁਨੀਆ ਜਹਾਨ ਨੂੰ ਵੇਖਣ ਤੋਂ ਵੀ ਗਿਆ, ਵਿਚਾਰਾ ਕਿਤੇ ਬਹਿ ਹੀ ਗਿਆ। ਇਹ ਦੋਵੇਂ ਬੱਜ ਜਿਹੜੇ ਨੇ ਇਹ ਬੜੇ ਤਕਲੀਫ ਦੇ ਨੇ ਇਨਸਾਨ ਦੇ ਵਾਸਤੇ। ਅੱਲਾਹ ਪਾਕ ਕੁੱਲੇ ਆਲਮ ਨੂੰ ਸਿਹਤ ਦੇ ਮੇਰਾ ਮਾਲਕ। ਬਾਜਵਾ ਸਾਹਿਬ ਅਨਵਰ ਅਲੀ ਫਰਖ ਸਾਹਿਬ ਸਾਡੇ ਬੜੇ ਹੀ ਮੁਹਤਰਮ ਵਿਓਰ ਨੇ ਜਨਾਬ, ਸੀਨੀਅਰ ਹੈਡ ਮਾਸਟਰ ਰਿਟਾਇਰਡ ਨੇ ਫਾਰੂਕਾਬਾਦ ਗਵਰਨਮੈਂਟ ਹਾਈ ਸਕੂਲ ਦੇ ਵਿੱਚ ਮਾਸ਼ਾਅੱਲਾ ਪੜ੍ਹਾਉਂਦੇ ਰਹੇ ਨੇ, ਸਾਰੀ ਜ਼ਿੰਦਗੀ ਤਾਲੀਮੋ ਤਦਰੀਸ ਵਿੱਚ ਗੁਜ਼ਰੀ ਹੈ। ਉਹਨਾਂ ਅਖਾਨ ਭਜਵਾਇਆ ਕਿ ਅਕਲੋਂ ਪੈਦਲ ਤੇ ਨਾ ਗਿਆਨ ਚੰਦ। ਇਹ ਦੱਸਿਆ ਗਿਆ ਕਿ ਜਿਹਨੂੰ ਆਂਦੇ ਨਾ ਇਸਮ ਬਾ ਮੁਸਮਾ, ਕਿ ਜਿਹੜਾ ਬੰਦੇ ਦਾ ਨਾਂ ਹੈ ਨਾ ਉਹਦੇ ਵਰਗੇ ਗੁਣ ਵੀ ਹੋਣੇ ਚਾਹੀਦੇ। ਵਾਹ ਵਾਹ। ਤੇ ਜੇ ਅੱਖੋਂ ਦਿਸੇ ਨਾ ਤੇ ਨਾ ਚਿਰਾਗ ਦੀਨ। ਹਾਂਜੀ, ਇਹ ਵੀ ਤੇ ਇੱਕ ਅਖਾਨ ਹੈ ਕਿ ਮਤਲਬ ਇਹ ਅੱਖਾਂ ਤੋਂ ਅੰਨਾ ਹੋਵੇ ਤੇ ਨਾ ਚਿਰਾਗ ਦੀਨ, ਕਿ ਪੂਰੇ ਦੀਨ ਦਾ ਚਿਰਾਗ ਹੈ। ਹਾਂਜੀ, ਇਸ ਤਰ੍ਹਾਂ ਹੀ ਮਤਲਬ ਇਹ ਵੇ ਕਿ ਅਕਲੋਂ ਅੰਨਾ ਤੇ ਨਾ ਗਿਆਨ ਚੰਦ। ਤੋ ਗਿਆਨ ਜਿਹੜਾ ਨਾ, ਗਿਆਨ ਤੇ ਉਦੋਂ ਜਿਹਨੂੰ ਗਿਆਨ ਹੋ ਜਾਂਦਾ ਹੈ, ਹਾਂਜੀ, ਉਹ ਤੇ ਤੁਸੀਂ ਸਮਝ ਲਓ ਕਿ ਸਾਰਾ ਮਤਲਬ ਤੁਸੀਂ ਸਮਝ ਲਓ ਕਿ ਰੱਬ ਦੇ ਭੇਤ ਨੂੰ ਪਾ ਲਿਆ। ਹਾਂਜੀ, ਤੇ ਜਿਹਨੂੰ ਉਹ ਮਤਲਬ ਉਹ ਦਿਸਦਾ ਹੀ ਨਹੀਂ ਜਾਂ ਉਨੀ ਅਕਲ ਹੀ ਨਹੀਂ, ਤੇ ਉਹਦਾ ਤੁਸੀਂ ਨਾਂ ਜਿਹੜਾ ਉਹ ਰੱਖ ਦਿੰਦੇ ਹੋ। ਤੇ ਫਿਰ ਗੱਲ ਇਹ ਵੇ ਕਿ ਇਸਮ ਜਿਹੜਾ ਬੰਦੇ ਦਾ ਨਾਂ ਜਿਹੜਾ ਉਹਦੀਆਂ ਸਿਫਤਾਂ ਦੇ ਮੁਤਾਬਕ ਹੋਣਾ ਚਾਹੀਦਾ। ਅੱਖੋਂ ਦਿਸੇ ਨਾ ਤੇ ਨਾ ਨੂਰ ਭਰੀ। ਹਾਂਜੀ, ਇਹ ਵੀ ਅਖਾਣ ਹੈ। ਹਾਂਜੀ, ਤੇ ਇਹ ਤੇ ਉਹਦੇ ਨਾਂ ਨੂੰ ਮਜ਼ਾਕ ਕਰਨ ਵਾਲੀ ਗੱਲ। ਹਾਂਜੀ, ਇਹ ਦੱਸਿਆ ਗਿਆ ਹੈ। ਹਾਂਜੀ, ਲੋ ਜੀ ਸਾਹਿਬੋ, ਅਕਲੋਂ ਪੈਦਲ ਤੇ ਨਾ ਗਿਆਨ ਚੰਦ। ਸਾਹਿਬੋ ਗੁਜ਼ਾਰਿਸ਼ ਇਹ ਵੇ ਕਿ ਜਦੋਂ ਅਸੀਂ ਨਿੱਕਾ ਜਿਹਾ ਬਾਲ ਜੰਮਦਾ ਤੇ ਮਾਪਿਆਂ ਦੀਆਂ ਸਦਰਾਂ ਹੁੰਦੀਆਂ ਨੇ, ਉਹ ਨਾ ਜੇ ਰੱਖਦੇ ਨੇ ਵੀ ਕੱਲ ਨੂੰ ਮੇਰਾ ਪੁੱਤਰ ਵੱਡਾ ਹੋ ਕੇ ਬੜਾ ਵੱਡਾ ਆਲਮ ਬਣ ਜਾਏਗਾ। ਮਸਲਨ ਕਿਸੇ ਨੂੰ ਸ਼ੌਕ ਹੋਵੇ ਕਿ ਮੇਰਾ ਪੁੱਤਰ ਦੀਨ ਦਾ ਇਲਮ ਹਾਸਲ ਕਰੇ, ਉਹ ਆਪਣੇ ਬੱਚੇ ਦਾ ਨਾਂ ਇਲਮ ਦੀਨ ਰੱਖ ਦੇਗਾ। ਇਸੇ ਤਰ੍ਹਾਂ ਗਿਆਨ ਚੰਦ ਜਿਹੜਾ ਨਾ ਜੀ, ਇਹਦਾ ਮਤਲਬ ਇਹ ਵੇ ਕਿ ਗਿਆਨੀ ਬਣੇਗਾ ਕੱਲ ਨੂੰ ਇਹ ਸ਼ਖਸ, ਇਹ ਬੱਚਾ। ਨਿੱਕੇ ਹੁੰਦੇ ਆ ਮਾਪੇ ਜਦੋਂ ਨਾਂ ਰੱਖਦੇ ਨੇ ਤੇ ਪਿਆਰਿਓ, ਜਿਵੇਂ ਸਾਡੇ ਆਲਮੇ ਦੀਨ ਜਿਹੜੇ ਨੇ ਉਹਨਾਂ ਦੇ ਮੁਖਤਲਿਫ ਅਲਕਾਬ ਨੇ, ਇਸੇ ਤਰ੍ਹਾਂ ਹਿੰਦੂਆਂ ਦੇ ਵਿੱਚ, ਸਿੱਖਾਂ ਦੇ ਵਿੱਚ ਗਿਆਨੀ ਜਿਹੜਾ ਨਾ ਜੀ, ਉਹ ਇੱਕ ਵੱਡਾ ਲਕਬ ਹੈ। ਜਿਵੇਂ ਗ੍ਰੰਥੀ ਛੋਟਾ ਹੈ, ਜਿਵੇਂ ਗ੍ਰੰਥ ਸਾਹਿਬ ਨੂੰ ਪੜ੍ਹਨ ਵਾਲੇ, ਉਹਦਾ ਪਾਠ ਕਰਨ ਵਾਲੇ ਜਿਹੜੇ ਨੇ ਉਹ ਗ੍ਰੰਥੀ ਅਖਵਾਉਂਦੇ ਨੇ, ਤੇ ਗਿਆਨੀ ਜਿਹੜੇ ਨੇ ਉਹ ਉਹਨਾਂ ਤੋਂ ਜ਼ਰਾ ਵੱਡੇ ਮਰਤਬੇ ਵਾਲੇ, ਉਹਨਾਂ ਨੇ ਬਹੁਤਾ ਗਿਆਨ ਔਰ ਇਲਮ ਹਾਸਲ ਕੀਤਾ ਹੁੰਦਾ ਹੈ। ਉਹ ਆਖਿਆ ਇਹ ਗਿਆ ਇਸ ਖਾਨ ਦੇ ਵਿੱਚ ਵੀ, ਵੇਖੋ ਇਸ ਬੰਦੇ ਦਾ, ਜਿਵੇਂ ਬਾਜਵਾ ਸਾਹਿਬ ਨੇ ਕਿਹਾ ਵੀ ਸ਼ਖਸੀਅਤ ਜਿਹੜੀ ਹੈ ਨਾ ਇਸਮੇ ਬਾ ਮੁਸਮਾ ਹੋਣੀ ਚਾਹੀਦੀ ਹੈ। ਹੁਣ ਇੱਕ ਬੰਦੇ ਦਾ ਨਾਂ ਹੈ ਇਖਲਾਕ ਅਹਿਮਦ, ਤੇ ਦੁਨੀਆ ਦਾ ਸਭ ਤੋਂ ਵੱਡਾ ਉਹ ਬਦ ਇਖਲਾਕ ਹੋਵੇ ਤੇ ਬੁਰੀ ਗੱਲ ਹੀ ਲੱਗਦੀ ਹੈ ਨਾ, ਉਹ ਕੋਈ ਆਪਸ ਵਿੱਚ ਤਾਲਮੇਲ ਨਹੀਂ ਰੱਖਦਾ। ਇਸੇ ਤਰ੍ਹਾਂ ਹੀ ਅਜਿਹਾ ਬੰਦਾ ਜਿਹੜਾ ਅਕਲੋਂ ਹੀ ਪੈਦਲ ਹੈ, ਉਹਨੂੰ ਅਕਲ ਮਤ ਹੈ ਹੀ ਕੋਈ ਨਹੀਂ, ਫੂੜ ਮਤ, ਤੇ ਉਹਦਾ ਨਾਂ ਗਿਆਨ ਚੰਦ ਹੋਵੇ ਤੇ ਕੋਈ ਗੱਲ ਨਹੀਂ ਫੱਬਦੀ। ਇਸੇ ਗੱਲ ਵਾਲੀ ਗੌ ਕਰਵਾਇਆ ਗਿਆ ਇਸ ਅਖਾਨ ਵਿੱਚ। ਬਾਜਵਾ ਸਾਹਿਬ ਰਾਵਲਪਿੰਡੀ ਤੋਂ ਸਾਡੇ ਬੜੇ ਪਿਆਰੇ ਵੇਖਣ ਵਾਲੇ ਨੇ, ਡਾਕਟਰ ਸਿਕੰਦਰ ਆਜ਼ਮ ਤੇ ਸਰਮਤ ਸਿਕੰਦਰ ਜੀ। ਵਾਹ ਜੀ ਵਾਹ। ਉਹਨਾਂ ਜਨਾਬ ਅਖਾਨ ਭਜਵਾਇਆ ਵੀ ਮੀਆਂ ਬੀਵੀ ਰਾਜ਼ੀ ਹਾਂਜੀ ਤੇ ਕੀ ਕਰੇਗਾ ਕਾਜ਼ੀ। ਹਾਂਜੀ, ਬੜੀ ਸਿੱਧੀ ਗੱਲ ਹੈ। ਵੇਖੋ ਨਾ ਜੀ, ਮੀਆਂ ਤੇ ਬੀਵੀ ਇਹ ਦੋਵੇਂ ਇੱਕ ਗੱਡ ਦੇ ਪਹੀਏ ਨੇ। ਹਾਂਜੀ, ਔਰ ਇਹਨਾਂ ਦੋਵਾਂ ਦੀ ਅਗਰ ਸੋਚ ਇੱਕ ਰਲ ਜਾਏ ਜੀ, ਹਾਂਜੀ, ਤੇ ਘਰ ਜਿਹੜੇ ਨੇ ਵਸ ਜਾਂਦੇ। ਜਦੋਂ ਇਹ ਇੱਕ ਦੂਜੇ ਦੀ ਗੱਲ ਸਮਝਣ ਲੱਗ ਪੈਣ, ਹਾਂਜੀ, ਬੀਵੀ ਉਹਦੇ ਗੁੱਸੇ ਨੂੰ, ਉਹਦੇ ਚਿਹਰੇ ਨੂੰ ਵੇਖ ਕੇ ਅੰਦਾਜ਼ਾ ਲਾ ਲੇ, ਵਾਹ, ਤੇ ਖਾਮਦ ਜਿਹੜਾ ਉਹਦੀ ਕੋਈ ਮੰਗ ਜਿਹੜੀ ਹੈ ਉਹਦੇ ਚਿਹਰੇ ਨੂੰ ਵੇਖ ਕੇ ਤੇ ਅੰਦਾਜ਼ਾ ਲਾ ਲੇ ਪਿਆ ਅੱਜ ਮੇਰੀ ਬੀਵੀ ਦਾ ਕੀ ਦਿਲ ਕਰਦਾ ਖਾਣ ਨੂੰ। ਤੇ ਮਤਲਬ ਇਹ ਕਿ ਉਹਨਾਂ ਦੇ ਵਿੱਚ ਇੱਕ ਦੂਜੇ ਦੀ ਸਮਝ ਸਿਆਣ ਇੰਨੀ ਜ਼ਿਆਦਾ ਹੋਣੀ ਚਾਹੀਦੀ ਹੈ। ਹਾਂਜੀ, ਤੇ ਜਦੋਂ ਉਹ ਰਾਜ਼ੀ ਹੋਣਗੇ ਤੇ ਬਾਹਰੋਂ ਜੋ ਮਰਜ਼ੀ ਲੋਕੀ ਉਹਨਾਂ ਦੇ ਵਿੱਚ ਪਾਟਕ ਪਾਉਣ ਵਾਲੇ, ਉਹਨਾਂ 'ਚ ਵਿਗਾੜ ਪਾਉਣ ਵਾਲੇ, ਉਹਨਾਂ ਦੇ ਨਾਵਾਂ ਝੂਠੀਆਂ ਗੱਲਾਂ ਜੜ ਕੇ ਇੱਕ ਦੂਜੇ ਦੇ ਨਾਵੇਂ ਤੇ ਉਹਨਾਂ ਨੂੰ ਸੁਣਾਉਂਦੇ ਰਹਿਣ, ਉਹ ਅਕਲ ਵਾਲੇ, ਸਮਝ ਵਾਲੇ, ਫਹਿਮ ਵਾਲੇ ਨੇ ਮੀਆਂ ਬੀਵੀ, ਉਹ ਕੋਈ ਉਹਨਾਂ ਚੋਂ ਬਗਾਨੀਆਂ ਗੱਲਾਂ ਤੇ ਨਹੀਂ ਲੱਗਦਾ। ਇਸ ਵਾਸਤੇ ਕੋਈ ਬੰਦਾ ਯਾਨੀ ਕੀ ਕਰੇਗਾ ਕਾਜ਼ੀ, ਮਤਲਬ ਇਹ ਹੈ ਕਿ ਕੋਈ ਬੰਦਾ ਵੀ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦਾ ਔਰ ਉਹਨਾਂ ਦਾ ਘਰ ਜਿਹੜਾ ਬੜੀ ਸੁਖੀ
ਵਸਦਾ ਰਹਿੰਦਾ ਹੈ। ਵਾਹ ਹਾਂਜੀ। ਵਾਹ। ਲਓ ਜੀ ਪਿਆਰਿਓ, ਬਾਜਵਾ ਸਾਹਿਬ ਜਿਵੇਂ ਦੱਸਿਆ, ਇਹ ਦੋ ਮਤਲਬ ਨਿਕਲਦੇ ਨੇ। ਇੱਕ ਤੇ ਮੀਆਂ ਬੀਵੀ ਨੂੰ ਘਰ ਦੇ ਵਿੱਚ, ਘਰ 'ਚ 100 ਜੀ ਅਜੇ ਹੁੰਦੇ ਨੇ ਜਿਹੜੇ ਐਵੇਂ ਹੀ ਕੋਈ ਗੱਲ ਸੁਣਾ ਦੇਣੀ ਖਾਮਦ ਨੂੰ ਵੀ ਤੇਰੀ ਬੁੱਢੀ ਅੱਜ ਇੰਝ ਕੀਤਾ ਸੀ, ਇਸੇ ਤਰ੍ਹਾਂ ਬੁੱਢੀ ਨੂੰ ਸੁਣਾ ਦੇਣੀ ਨਹੀਂ ਤੇਰਾ ਬੰਦਾ ਤੇ ਇੰਝ ਕਰਦਾ। ਕਿਸੇ ਦੇ ਆਖੇ ਨਹੀਂ ਲੱਗਣਾ ਚਾਹੀਦਾ, ਆਪਸ ਵਿੱਚ ਰਾਜ਼ੀ ਰਹਿਣਾ ਚਾਹੀਦਾ, ਇੱਕ ਦੂਜੇ ਦਾ ਰਮਜ਼ ਸ਼ਨਾਸ ਹੋਣਾ ਚਾਹੀਦਾ ਹੈ। ਤੇ ਦੂਜੀ ਗੱਲ ਇਹ ਵੀ ਹੈ, ਇਸੇ ਖਾਨ ਚੋਂ ਸਾਨੂੰ ਪਤਾ ਲੱਗਦੀ ਕਿ ਜਦੋਂ ਦੋ ਫਰੀਕ ਹਨ, ਉਹ ਮੀਆਂ ਬੀਵੀ ਹੋਣ ਜਾਂ ਦੋ ਕੋਈ ਝਗੜਨ ਵਾਲੇ ਹੋਣ, ਉਹ ਆਪਸ ਦੇ ਵਿੱਚ ਰਾਜ਼ੀਬਾਜ਼ੀ ਹੋ ਜਾਣ, ਕਿਸੇ ਇੱਕ ਨੁਕਤੇ ਦੇ ਉੱਤੇ ਉਹ ਮੁਤਫਿਕ ਹੋ ਜਾਣ, ਤੇ ਫਿਰ ਜਿਹੜੇ ਆਲੇ ਦੁਆਲੇ ਪੈਂਚ ਬਣ ਕੇ ਪਏ ਹੁੰਦੇ ਨੇ ਵਿੱਚ ਤੇ ਫੈਸਲੇ ਕਰਾਉਣ ਵਾਲੇ ਚੌਧਰੀ ਸ਼ੌਧਰੀ, ਉਹ ਕੱਖ ਨਹੀਂ ਕਰ ਸਕਦੇ। ਜਦੋਂ ਉਹਨਾਂ ਆਪਸ ਵਿੱਚ ਹੀ ਰਜ਼ਾਮੰਦੀ ਕਰ ਲਈ, ਉਹਨਾਂ ਦੀ ਆਪਸ ਵਿੱਚ ਹੀ ਸੁਲ੍ਹਾ ਹੋ ਗਈ, ਤੇ ਫਿਰ ਆਲੇ ਦੁਆਲੇ ਦੇ ਲੋਕਾਂ ਨੂੰ ਚੌਧਰ ਚਮਕਾਉਣ ਦਾ ਮੌਕਾ ਨਹੀਂ ਮਿਲਦਾ। ਇਹ ਵੀ ਇਸ ਖਾਨ ਦੇ ਵਿੱਚ ਸਾਨੂੰ ਦੱਸਿਆ ਗਿਆ ਹੈ। ਬਾਜਵਾ ਸਾਹਿਬ ਹਾਫਿਜ਼ ਲਿਆਕਤ ਅਲੀ ਜੀ ਜੀ। ਸਾਡੇ ਬੇਲੀ ਨੇ ਜੀ, ਬੜੇ ਪਿਆਰੇ ਵੇਖਣ ਵਾਲੇ ਨੇ ਲਾਹੌਰ ਤੋਂ। ਜੀ ਜੀ ਜੀ। ਉਹ ਆਖਦੇ ਨੇ ਵੀ ਤੇਲ ਹੱਟੀ ਦਾ ਹਾਂਜੀ ਤੇ ਘਿਓ ਜੱਟੀ ਦਾ। ਹਾਂਜੀ, ਇਹ ਅਖਾਣ ਦੱਸਿਆ ਗਿਆ ਕਿ ਹੱਟੀ ਦੇ ਉੱਤੋਂ ਤੇਲ ਲਓਗੇ ਨਾ ਜੀ ਤੇ ਉਹਦਾ ਅਗਰ ਮਤਲਬ ਇਹ ਵੇ ਕਿ ਕੋਈ ਭੈੜ ਵੀ ਨਿਕਲੇਗਾ, ਕੋਈ ਖਰਾਬੀ ਵੀ ਨਿਕਲੇਗੀ, ਤੇ ਤੁਸੀਂ ਜਾ ਕੇ ਹੱਟੀਆ ਇਹਨੂੰ ਲਾਮਾ ਤੇ ਦੇ ਸਕਦੇ ਹੋ। ਹਾਂ ਜੀ ਜੀ। ਅਗਰ ਕਿਸੇ ਫੇਰੀ ਵਾਲੇ ਕੋਲ ਲਓਗੇ ਤੇ ਤੁਹਾਨੂੰ ਕਾਹਦਾ ਪਤਾ ਉਹ ਕਿਹੜੇ ਪਿੰਡ ਦਾ ਹੈ, ਹਾਂ ਉਹ ਤੁਹਾਨੂੰ ਦੇ ਕੇ ਟੁਰ ਗਿਆ ਹੈ, ਤੇ ਮਤਲਬ ਇਹ ਕਿ ਤੁਸੀਂ ਤੇਲ ਚੰਗਾ ਨਹੀਂ ਨਿਕਲਿਆ ਹਾਂ ਤੇ ਤੁਸੀਂ ਕਿਹਦੀ ਮਾਂ ਨੂੰ ਮਾਸੀ ਆਖੋਗੇ। ਹਾਂ ਜੀ ਹਾਂ। ਇਸ ਵਾਸਤੇ ਮਤਲਬ ਇਹ ਵੇ ਕਿ ਇਹਦੇ ਚ ਦੱਸਿਆ ਗਿਆ ਹੈ ਵੀ ਚੀਜ਼ ਉੱਥੋਂ ਲਵੋ ਜਿੱਥੇ ਤੁਹਾਡਾ ਇਤਬਾਰ ਹੋਵੇ। ਵਾਹ ਹਾਂਜੀ, ਵਾਹ ਵਾਹ। ਕਿਉਂਕਿ ਹੱਟੀ ਜਿਹੜੀ ਹੈ ਉਹ ਇੱਕ ਉਹਨੇ ਪੱਕਾ ਥੌਰ ਬਣਾਇਆ ਹੈ ਬਣਾਇਆ ਚੀਜ਼ਾਂ ਵੇਚਣ ਦਾ। ਜੀ। ਅਗਰ ਚੀਜ਼ ਭੈੜੀ ਹੋਏਗੀ ਤੁਸੀਂ ਉਹਨੂੰ ਉਲਾਮਾ ਦੇ ਸਕਦੇ ਹੋ। ਜੀ ਜੀ। ਹਾਂਜੀ, ਤੇ ਘਿਓ ਜੱਟੀ ਦਾ ਮਤਲਬ ਇਹ ਵੇ ਕਿ ਜੱਟੀਆਂ ਦਾ ਜਿਹੜਾ, ਕਿਉਂਕਿ ਘਿਓ ਦੇ ਨਾਲ ਸ਼ੁਰੂ ਤੋਂ ਲੱਗ ਕੇ ਦੁੱਧ ਕੱਢਣਾ, ਕਿ ਦੁੱਧ ਰਿੜਕਣਾ, ਘਿਓ ਕੱਢਣਾ, ਔਰ ਉਹਦੇ ਨਾਲ ਉਹਨਾਂ ਦਾ ਤਜਰਬਾ ਹੁੰਦਾ ਹੈ ਹਾਂ ਕਿ ਘਿਓ ਨੂੰ ਕਿਸ ਹੱਦ ਤੱਕ ਗਰਮ ਕਰਨਾ ਹੈ, ਕਾੜਨਾ ਹੈ, ਕਾੜ ਕੇ ਤੇ ਉਹਨੂੰ ਵੱਖਰਾ ਕਰਨਾ ਹੈ। ਛਿੱਡੀ ਉਹਦੇ ਚੋਂ ਜਿਹੜੀ ਹੈ ਨਾ ਉਹ ਵੱਖਰੀ ਕਰ, ਛਿੱਡੀ ਨਹੀਂ, ਉਹ ਜਿਹੜਾ ਉੱਤੇ ਉਹ ਉਹਦੇ ਹੁੰਦਾ ਨਾ ਕੋਈ ਛਿੱਡੀ ਟਾਈਪ, ਉਹ ਵੱਖਰਾ ਕਰਨਾ ਹੈ, ਘਿਓ ਨੂੰ ਸਾਫ਼ ਕਰਨਾ ਹੈ। ਹਾਂਜੀ, ਤੇ ਕਿਉਂਕਿ ਜੱਟੀ ਦਾ ਤਜਰਬਾ ਬੜਾ ਹੁੰਦਾ ਹੈ ਇਸ ਹਾਂ ਕੰਮ ਜੀ ਹਾਂ 'ਚ, ਜੀ। ਉਹ ਹਰ ਵੇਲੇ ਸ਼ੁਰੂ ਤੋਂ ਲੱਗ ਕੇ ਜਿਉਂ ਜੰਮੀ ਹੈ ਮਾਪਿਆਂ ਦੇ ਘਰ ਵੀ ਉਹਦਾ ਤਜਰਬਾ ਹੁੰਦਾ ਹੈ। ਵਾਹ ਤੇ ਜਿੰਨੇ ਨਵੀਂ ਕੋ ਮੱਝ ਲਈ ਹੈ ਤੇ ਉਹਦਾ ਘਿਓ ਬਣਾਉਣ ਦਾ ਉਹ ਤਜਰਬਾ ਨਹੀਂ, ਉਹਦੇ ਨਾਲ ਉਹ ਨਹੀਂ ਰਲ ਸਕਦਾ। ਹਾਂ ਤੋ ਇਹ ਗੱਲਾਂ ਦੋਵੇਂ ਮੱਤ ਦਿੱਤੀ ਗਈ ਹੈ ਕਿ ਤੁਸੀਂ ਮਤਲਬ ਇਹ ਵੇ ਪਈ ਜਿਹਦੇ ਘਿਓ ਲੈਣਾ ਤੇ ਉਹ ਜੱਟੀ ਕੋਲੋਂ ਲਵੋ। ਹਾਂਜੀ, ਤੇ ਦੂਜੀ ਜਿਹੜੀ ਪਹਿਲਾਂ ਗੱਲ ਕੀਤੀ ਹੈ, ਤੇਲ ਹੱਟੀ ਦਾ। ਤੇਲ ਜਿਹੜਾ ਉਹ ਵੀ ਹੱਟੀ ਤੋਂ ਲਓਗੇ ਹਾਂ ਤੇ ਜੀ। ਉੱਥੇ ਕੋਈ ਤੇਲ 'ਚ ਖਰਾਬੀ ਹੋਏਗੀ, ਕੋਈ ਮਿਲਾਵਟ ਹੋਏਗੀ ਤੇ ਉੱਥੇ ਲਾਮਾ ਤੇ ਦੇ ਸਕੋਗੇ। ਵਾਹ ਵਾਹ। ਹਾਂਜੀ, ਔਰ ਜਿਹੜੇ ਹੱਟੀ ਵਾਲੇ ਲੋਕ ਨੇ ਜ਼ਿਆਦਾਤਰ ਉਹ ਕੋਸ਼ਿਸ਼ ਕਰਦੇ ਨੇ ਕਿ ਉਹ ਵਸਾਈ ਚੀਜ਼ਾਂ ਯਾਨੀ ਇਤਬਾਰੀ ਚੀਜ਼ਾਂ ਹੀ ਰੱਖੀਆਂ ਹਾਂ ਜਾਣ। ਜੀ ਹਾਂ। ਹਾਂਜੀ ਪਿਆਰਿਓ ਵੇਖਿਆ ਜੇ ਕਿੰਨੀ ਸੋਹਣੀ ਬਾਜਵਾ ਸਾਹਿਬ ਗੱਲ ਦੱਸੀ ਵੀ ਜਿਹੜਾ ਹੱਟੀ ਵਾਲਾ ਹੁੰਦਾ ਨਾ, ਮਿਸਾਲ ਦੇ ਤੌਰ ਤੇ ਸਾਡੇ ਪਿੰਡ 'ਚ ਹੁਣ ਇੱਕ ਹੱਟੀ ਹੈ। ਹੁਣ ਤਾਂ ਮਾਸ਼ਾਅੱਲਾ ਪਿੰਡਾਂ 'ਚ ਵੀ 5-5 ਹੱਟੀਆਂ ਪੈ ਗਈਆਂ ਨੇ, ਲੇਕਿਨ ਕਿਸੇ ਵੇਲੇ ਹੁੰਦਾ ਸੀ ਕਿ ਪੂਰੇ ਪਿੰਡ 'ਚ ਇੱਕੋ ਹੀ ਦੁਕਾਨ ਹੁੰਦੀ ਸੀ, ਔਰ ਸਾਰੇ ਪਿੰਡ ਦੇ ਉਸ ਦੁਕਾਨਦਾਰ ਨੇ ਮੱਥੇ ਲੱਗਣਾ ਹੁੰਦਾ ਸੀ, ਤੇ ਸਾਰੇ ਪਿੰਡ ਨੇ ਵੀ ਉਹਦੇ ਕੋਲੋਂ ਹੀ ਸੌਦਾ ਸਲਫ ਖਰੀਦਣਾ ਹੁੰਦਾ ਸੀ, ਜੋ ਘਰੋਕੀਆਂ ਜ਼ਰੂਰਤ ਦੀਆਂ ਚੀਜ਼ਾਂ ਹੁੰਦੀਆਂ ਸਨ। ਇਸ ਲਈ ਉਹ ਬੰਦਾ ਕਿਸੇ ਨੂੰ ਗਲਤ ਸ਼ੈ ਨਹੀਂ ਸੀ ਦਿੰਦਾ। ਮੈਂ ਆਪਣਾ, ਮੇਰਾ ਜ਼ਾਤੀ ਤਜਰਬਾ, ਮੈਂ ਇੱਕ ਵਾਰੀ ਕੋਲੂ ਤੋਂ ਜਾ ਕੇ, ਮੈਂ ਕਿਹਾ ਵੀ ਖਾਲਸ ਤੇਲ ਲਿਆਉਣਾ, ਜਾ ਕੇ ਕੋਲੂ ਤੋਂ ਆਪ ਲਿਆਂਦਾ। ਉਹ ਜਿਸਲੇ ਮੈਂ ਲੈ ਆਂਦਾ 2-3 ਕਿਲੋ ਤੇਲ, ਉਹ ਸ਼ਾਮ ਨੂੰ ਪਿਆਰਿਓ ਉਹ ਸਾਰੇ ਤੇਲ ਦੇ ਥੱਲੇ ਵੇਖਿਆ ਤੇ ਮਿੱਟੀ ਵਾਵਾ ਸਾਰੀ, ਕੋ ਅੱਧ ਪਾ ਮਿੱਟੀ ਵਿੱਚ ਬਹਿ ਗਈ ਸੀ ਥੱਲੇ। ਉਹ ਵਿੱਚ ਕੋਈ ਕਚਰਾ, ਕੋਈ ਕਸਾਫਤ ਹੁੰਦੀ ਹੈ ਤੇਲ ਦੇ ਵਿੱਚ। ਹੁਣ ਜਦੋਂ ਹੱਟੀ ਤੋਂ ਤੇਲ ਲੈਣ ਜਾਈਦਾ ਨਾ, ਤੇ ਉਹਨੇ ਪੀਪੇ 'ਚ ਤੇਲ ਪਾਇਆ ਹੁੰਦਾ, ਸਭ ਕੁਝ ਥੱਲੇ ਬਹਿ ਗਿਆ ਹੁੰਦਾ, ਨਿਤਰਿਆ ਹੋਇਆ ਸਾਫ਼ ਤੇਲ ਹੁੰਦਾ, ਉਹ ਉੱਤੋਂ ਫਿਰ ਪਾ ਕੇ ਦਿੰਦਾ। ਸਾਫ਼ ਵੀ ਚੀਜ਼ ਮਿਲਦੀ ਹੈ ਤੇ ਗਲਤ ਵੀ ਨਹੀਂ ਮਿਲ ਸਕਦੀ, ਕਿਉਂਕਿ ਉਹਨਾਂ ਨੂੰ ਉਹਨੂੰ ਲਾਮਾ ਬੰਦੇ ਜਾ ਕੇ ਦਿੰਦੇ ਨੇ ਵੀ ਤੂੰ ਸਾਨੂੰ ਗਲਤ ਕਿਉਂ ਸੌਦਾ ਦਿੱਤਾ। ਇਸੇ ਤਰ੍ਹਾਂ ਸਾਡੀ ਜਿਹੜੀ ਜੱਟ ਬਰਾਦਰੀ ਹੈ ਸਾਹਿਬੋ, ਇਹ ਮਾਸ਼ਾਅੱਲਾ ਜ਼ਿਮੀਦਾਰ ਤੇ ਹੁੰਦੇ ਹੀ ਨੇ, ਲੇਕਿਨ ਕੋਈ ਵਿਰਲਾ ਹੀ ਜੱਟ ਕੋ ਬਦਕਿਸਮਤ ਹੀ ਹੋਏਗਾ ਜਿਹਨੇ ਮਾਲ ਡੰਗਰ ਨਾਲ ਰੱਖਿਆ ਹੋਵੇ, ਨਾਲ ਇਹ ਮਵੇਸ਼ੀ ਪਾਲ ਵੀ ਹੁੰਦੇ ਨੇ ਮਾਸ਼ਾਅੱਲਾ, ਆਪਣੇ ਘਰੋਕੀਆਂ ਜ਼ਰੂਰੀਆਤ ਤੋਂ ਅੱਡ ਦੁੱਧ ਸ਼ੁੱਧ ਵੇਚਦੇ ਵੀ ਨੇ। ਇੱਕ ਸੋਰਸ ਆਫ ਇਨਕਮ ਹੈ ਬੜਾ ਰੀਜ਼ਨੇਬਲ, ਸਾਡੇ ਜ਼ਿਮੀਦਾਰ ਭਰਾਵਾਂ ਦਾ ਇੱਕ ਬੜਾ ਬਾ ਇੱਜ਼ਤ ਜ਼ਰੀਆ ਹੈ
ਆਮਦਨੀ ਦਾ ਦੁੱਧ ਵੇਚਣਾ। ਫਿਰ ਇਸੇ ਤਰ੍ਹਾਂ ਹੀ ਸਾਡੇ ਆਪਣੇ ਪਿੰਡ ਦੇ ਵਿੱਚ ਵੀ ਚੌਧਰੀਆਂ ਦੇ ਘਰਾਂ 'ਚ, ਜੱਟਾਂ ਦੇ ਘਰਾਂ ਦੇ ਵਿੱਚ, ਬਾਜਵਾ ਸਾਹਿਬ ਤੁਹਾਨੂੰ ਦੱਸਿਆ ਵੀ ਆਪਣੇ ਪੇਕੇ ਘਰਾਂ 'ਚ ਵੀ ਜੱਟੀਆਂ ਦੁੱਧ ਰਿੜਕਦੀਆਂ ਨੇ, ਮਾਲ ਡੰਗਰ ਜੋ ਰੱਖਿਆ ਹੁੰਦਾ ਹੈ, ਔਰ ਮੱਖਣ ਕੱਢਣਾ, ਫਿਰ ਮੱਖਣ ਤਾਣਾ, ਫਿਰ ਘਿਓ ਬਣਾਉਣਾ, ਸੋਹਣਾ ਦੇਸੀ ਘਿਓ, ਤਜਰਬਾ ਬੜਾ ਹੁੰਦਾ ਹੈ ਜੱਟ ਬਰਾਦਰੀ ਦੀਆਂ ਖਵਾਤੀਨ ਦਾ। ਤੇ ਉਹਨਾਂ ਦੇ ਘਰਾਂ 'ਚੋਂ ਅੱਛਾ ਖਾਲਸ ਖੁਸ਼ਬੂ ਵਾਲਾ ਸਹੀ ਦੇਸੀ ਘਿਓ ਵੀ ਲੱਭ ਸਕਦਾ। ਇਹ ਦੋਵੇਂ ਗੱਲਾਂ ਬਾਬਤ ਸਾਨੂੰ ਸਮਝਾਇਆ ਗਿਆ ਹੈ ਵੀ ਤੇਲ ਲੈਣਾ ਤੇ ਹੱਟੀ ਤੋਂ ਲਓ, ਤੇ ਜੇ ਘਿਓ ਦੇਸੀ ਚਾਹੀਦਾ ਖਾਲਸ ਤੇ ਉਹ ਕਿਸੇ ਜੱਟ ਘਰਾਣੇ ਦਾ ਜਾ ਕੇ ਬੂਹਾ ਖੜਕਾਓ, ਉੱਥੋਂ ਤੁਹਾਨੂੰ ਚੰਗਾ ਔਰ ਅਸਲੀ ਘਿਓ ਮਿਲ ਸਕਦਾ ਹੈ। ਬਾਜਵਾ ਸਾਹਿਬ ਆਬਦ ਹਮੀਦ ਜੀ। ਸਾਡੇ ਵੀਰ ਨੇ ਕਰਾਚੀ, ਹੂੰ ਉਹਨਾਂ ਜਨਾਬ ਇਹ ਸਾਨੂੰ ਅਖਾਨ ਭਿਜਵਾਇਆ ਹੈ। ਹੂੰ ਬਲਕਿ ਕੋਈ ਗੱਲ ਹੀ ਉਹਨਾਂ ਪੁੱਛੀਏ, ਉਹ ਆਖਦੇ ਨੇ ਜੀ ਕਿ ਇਹ ਅਖਾਨ ਹੈ ਜਾਂ ਇਹ ਕੋਈ ਗੱਲ ਸਿਆਣੀ ਭਈ ਕੁੜਤਾ ਚੁੱਕੀਏ ਤੇ ਆਪਣਾ ਹੀ ਢਿੱਡ ਨੰਗਾ ਹੁੰਦਾ ਹੈ। ਨਹੀਂ ਜੀ, ਇਹ ਅਖਾਣ ਹੀ ਹੈ। ਅੱਛਾ, ਵਾਹ ਦੇਖੋ ਜੀ, ਅਖਾਣ ਕੀ ਹੈ ਕਿ ਉਹ ਆਖਣ ਜਿਹੜਾ ਅਮਰ ਹੋ ਜਾਏ, ਵਾਹ ਵਾਹ, ਉਹ ਆਖਣ ਜਿਹੜਾ ਅਮਰ ਹੋ ਜਾਏ, ਔਰ ਜਿਹੜਾ ਕਿਸੇ ਦੌਰ 'ਚ ਵੀ ਆਊਟਡੇਟ ਨਾ ਹੋਵੇ। ਵਾਹ ਵਾਹ ਵਾਹ, ਯਾਨੀ ਇਹ ਨਾ ਹੋਏ ਵੀ ਜੀ ਆ ਹੁਣ ਵੇਲਾ ਲੰਘ ਗਿਆ, ਕਿਸੇ ਵੇਲੇ ਤੇ ਕੁੜਤਾ ਚੁੱਕਣ ਨਾਲ ਢਿੱਡ ਨੰਗਾ ਹੁੰਦਾ ਸੀ, ਹੁਣ ਨਹੀਂ ਹੁੰਦਾ, ਉਹਨੂੰ ਅਖਾਣ ਆਂਦੇ ਨੇ। ਔਰ ਇਹ ਪੱਕਾ ਅਖਾਣ ਹੈ ਕਿ ਬੰਦੇ ਨੂੰ ਚਾਹੀਦਾ ਹੈ ਕਿ ਉਹ ਭਰ ਮਰਦਾਨਾ ਹੋ ਕੇ ਜ਼ਿੰਦਗੀ ਗੁਜ਼ਾਰੇ। ਔਖੇ ਸੌਖੇ ਵੇਲੇ ਜ਼ਿੰਦਗੀ ਦੇ ਵਿੱਚ ਆਉਂਦੇ ਰਹਿੰਦੇ ਨੇ, ਹਾਂਜੀ। ਔਰ ਉਹ ਜਿਹਦੇ ਤੇ ਉਹਦੇ ਤੇ ਔਖਾ ਵੇਲਾ ਵੀ ਆ ਜੇ ਤੇ ਉਹ ਕਿਸੇ ਨੂੰ ਆਪਣੀ ਗਰੀਬੀ ਜ਼ਾਹਰ ਨਾ ਹੋਣ ਦੇ। ਅਗਰ ਉਹ ਜਣੇ ਬੰਦੇ ਬੰਦੇ ਅੱਗੇ ਝੋਲੀ ਕਰੇਗਾ, ਝੋਲੀ ਕਰਨ ਤੋਂ ਮੁਰਾਦ ਇਹ ਕੁੜਤਾ ਚੁੱਕਣ ਤੇ ਥੱਲਿਓਂ ਆਪਣਾ ਉਹਦਾ ਢਿੱਡ ਨੰਗਾ ਹੋਏਗਾ, ਉਹਦਾ ਪੇਟ ਜਿਹੜਾ ਨੰਗਾ ਹੋ ਜਾਏਗਾ, ਤੇ ਉਹਦੇ ਵਾਸਤੇ ਇਹ ਹਾਨਤ ਵਾਲੀ ਗੱਲ ਹੋਏਗੀ। ਇਸ ਵਾਸਤੇ ਦੱਸਿਆ ਵੀ ਮਤਲਬ ਇਹ ਵੇ ਕਿ ਤੁਸੀਂ ਕਦੀ ਵੀ ਮੰਗਣ ਗਿਆ ਸੋ ਮਰ ਗਿਆ, ਮੰਗਣ ਮੂਲ ਨਾ ਜਾ, ਹਾਂਜੀ। ਤੋ ਇਸ ਅਖਾਣ 'ਚ ਮੱਤ ਦਿੱਤੀ ਗਈ ਹੈ ਕਿ ਭਰ ਮਰਦਾਨੀ ਹੋ ਕੇ ਜ਼ਿੰਦਗੀ ਗੁਜ਼ਾਰੋ, ਜਿਹੜੇ ਵੀ ਤੁਹਾਡੇ ਹਾਲਾਤ ਨੇ ਉਹਨਾਂ ਦੇ ਵਿੱਚ ਆਪਣਾ ਗੁਜ਼ਾਰਾ ਕਰਨ ਦੀ ਜਾਚ ਸਿੱਖੋ। ਤੇ ਐਵੇਂ ਬੰਦੇ ਬੰਦੇ ਅੱਗੇ ਝੋਲੀ ਕਰੋਗੇ ਤੇ ਫਿਰ ਤੁਹਾਡਾ ਮਤਲਬ ਇਹ ਕਿ ਲੋਕੀ ਢਿੱਡ ਵੇਖਣਗੇ, ਗੱਲਾਂ ਵੀ ਕਰਨਗੇ, ਤੁਹਾਡੀ ਹਾਨਤ ਵੀ ਹੋਏਗੀ, ਤੇ ਉਹ ਲੋਕਾਂ ਨੂੰ ਦੱਸਦੇ ਫਿਰਨਗੇ ਅੱਜ ਮੇਰੇ ਕੋਲ ਫਲਾਣਾ ਆਇਆ ਸੀ ਤੇ ਉਹ ਆ ਕੁਝ ਮੰਗਦਾ ਸੀ ਪਿਆ। ਇਸ ਵਾਸਤੇ ਮਤਲਬ ਇਹ ਤੁਸੀਂ ਆਪਣੇ ਹਾਲਾਤ ਦੇ ਵਿੱਚ ਰਹਿ ਕੇ, ਜਿਹੜੇ ਵੀ ਤੁਹਾਡੇ ਹਾਲਾਤ ਨੇ, ਮਤਲਬ ਇਹ ਹੈ ਕਿ ਥੋੜਾ ਖਾ ਲਓ ਲੇਕਿਨ ਇੱਜ਼ਤ ਨਾਲ ਅੰਦਰ ਬਹਿ ਕੇ ਖਾ ਲਓ, ਤੇ ਬਾਹਰ ਨਿਕਲੋ ਤੇ ਮੁੱਛਾਂ ਦੇ ਉੱਤੇ ਤਾ ਦਿਓ ਤੇ ਲੋਕਾਂ ਨੂੰ ਦੱਸੋ ਵੀ ਮੈਂ ਘਿਓ ਖਾ ਕੇ ਆਇਆ। ਹਾਂਜੀ, ਇਹ ਗੱਲ ਹੈ। ਲੋ ਜੀ ਪਿਆਰਿਓ, ਬੜਾ ਹੀ ਖੂਬਸੂਰਤ ਤਰੀਕੇ ਦੇ ਨਾਲ ਬਾਜਵਾ ਸਾਹਿਬ ਸਾਨੂੰ ਸਮਝਾਇਆ। ਵੇਖੋ ਨਾ, ਕੁੜਤਾ ਚੁੱਕਿਆ ਆਪਣਾ ਹੀ ਢਿੱਡ ਨੰਗਾ ਹੁੰਦਾ ਹੈ। ਯਾਨੀ ਜਿਵੇਂ ਜਿਸਮ ਦੇ ਉੱਤੇ ਅਸੀਂ ਲਿਬਾਸ ਪਾਇਆ ਹੁੰਦਾ ਹੈ ਨਾ, ਤੇ ਜਿਸਮ ਵਿੱਚ ਮਲਬੂਸ ਹੋਇਆ ਹੁੰਦਾ ਹੈ, ਯਾਨੀ ਸਤਰਪੋਸ਼ੀ ਹੋਈ ਹੁੰਦੀ ਹੈ। ਹੋ ਸਕਦਾ ਸਾਡੇ ਪਿੰਡੇ ਤੇ ਕੋਈ ਦਾਗ ਹੋਵੇ, ਕੋਈ ਐਸਾ ਬਦਨੁਮਾ ਚੀਜ਼ ਹੋਵੇ, ਉਹਨੂੰ ਵੀ ਇਸ ਕੱਜਿਆ ਹੁੰਦਾ ਹੈ, ਸਾਡੇ ਲਿਬਾਸ ਨੇ। ਤੇ ਜੇ ਅਸੀਂ ਕੁੜਤਾ ਚੁੱਕ ਦਈਏ ਜਾਂ ਲਾਹ ਲਈਏ ਗਲਿਓਂ, ਤੇ ਫਿਰ ਉਹ ਜੋ ਲੱਕ ਤੇ ਜਾਂ ਕੋਈ ਸਾਹਮਣੇ ਕੋਈ ਐਬ ਹੁੰਦਾ ਜਿਸਮਾਨੀ, ਉਹ ਬਾਹਰ ਦਿਸਣ ਲੱਗ ਪੈਂਦਾ। ਹੋ ਸਕਦਾ ਲੋਕਾਂ ਨੂੰ ਉਹ ਬੁਰਾ ਲੱਗੇ, ਬਦਨੁਮਾ ਹੋਵੇ, ਹਾਂਜੀ। ਲਿਬਾਸ ਨੇ ਤੇ ਉਹਨੂੰ ਢੱਕਿਆ ਸੀ, ਤੇ ਆਪੋ ਆਪਣਾ ਕੁੜਤਾ ਲਾ ਕੇ ਤੇ ਆਪਣੀ ਬਦਨੁਮਾਈ ਵਾਲੀ ਉਹ ਜਗ੍ਹਾ ਵਹਾ ਦਿੱਤੀ ਲੋਕਾਂ ਨੂੰ, ਤੇ ਬਿਸਤੀ ਹੋ ਗਈ, ਤਹਿਕੀਰ ਹੋ ਗਈ। ਇਹੀ ਬਾਜਵਾ ਸਾਹਿਬ ਗੱਲ ਸਮਝਾਈਏ ਵੀ ਜ਼ਿੰਦਗੀ ਦੇ ਵਿੱਚ ਔਕੜਾਂ ਆਉਂਦੀਆਂ ਰਹਿੰਦੀਆਂ ਨੇ। ਇਹ ਜ਼ਿੰਦਗੀ ਦਾ ਸਫ਼ਰ ਜਿਹੜਾ ਹੈ, ਇਹਦੇ 'ਚ ਊਚ ਨੀਚ ਵੀ ਆਉਂਦੀ ਹੈ, ਨਸ਼ੇਬੋ ਫਰਾਜ਼ ਆਉਂਦੇ ਨੇ ਨਾ, ਖੁਸ਼ੀਆਂ ਵੀ ਮਿਲਦੀਆਂ ਨੇ ਅੱਲਾਹ ਪਾਕ ਸੱਚੇ ਸਾਹਿਬ ਵੱਲੋਂ। ਕਿਸੇ ਵੇਲੇ ਦੁੱਖ ਸੁੱਖ ਵੀ, ਕੋਈ ਗਮ ਵੀ ਮਿਲ ਜਾਂਦਾ। ਤੇ ਬੰਦਾ ਉਹ ਹੀ ਹੈ ਜਿਹੜਾ ਮੁਸਤਕਿਲ ਮਿਜ਼ਾਜੀ ਦੇ ਨਾਲ ਤੇ ਗੈਰਤਮੰਦੀ ਦੇ ਨਾਲ ਆਪਣੀ ਜ਼ਿੰਦਗੀ ਦਾ ਸਫ਼ਰ ਪੂਰਾ ਕਰੇ। ਨਿੱਕਾ ਨਿੱਕਾ ਹੋਇਆ ਪਿਆਰਿਓ ਨਾ ਤੇ ਕੋਈ ਦਾਣੇ ਪਾ ਕੇ ਦਿੰਦਾ ਹੈ, ਬਲਕਿ ਮਜ਼ਾਕ ਉਡਾਉਣ ਵਾਲੇ ਬਹੁਤੇ ਹੋ ਜਾਂਦੇ ਨੇ। ਫਿਰ ਜਿਹਦੇ ਅੱਗੇ ਤੁਸੀਂ ਜਾ ਕੇ ਰੋਵੋਗੇ ਭਈ ਮੈਨੂੰ ਅੱਜ ਕੱਲ੍ਹ ਇਹ ਮੇਰਾ ਮਸਲਾ ਹੈ, ਮੈਂ ਅੱਜ ਕੱਲ੍ਹ ਇਸ ਗੱਲੋਂ ਬਿਲਕੁਲ ਮੁੱਕਾ ਪਿਆ, ਬਜਾਏ ਇਹਦੇ ਕਿ ਉਹ ਤੁਹਾਡੀ ਮਦਦ ਕਰੇ ਕੋਈ ਅੱਲਾ ਦਾ ਨੇਕ ਬੰਦਾ ਵੀ ਹੋ ਸਕਦਾ, ਸਾਰੀ ਦੁਨੀਆ ਭੈੜੀ ਨਹੀਂ। ਤੇ ਬਹੁਤੇ ਤੇ ਜੇ ਨੇ ਜਿਹੜੇ ਢੋਲ ਵਜਾ ਕੇ ਸਾਰੇ ਪਿੰਡ ਨੂੰ ਸ਼ਾਮ ਤੱਕ ਦੱਸ ਦੇਣਗੇ, ਲੈ ਵੀ ਫਲਾਣਾ ਆਇਆ ਸਹੀ ਤੇ ਉਹ ਤੇ ਇਹ ਪਿਆ ਆਂਦਾ ਸਹੀ, ਉਹਦਾ ਕੱਖ ਨਹੀਂ ਹੋ ਰਿਹਾ, ਬੇੜਾ ਗਰਕ ਹੋ ਗਿਆ, ਪੁੱਤਰ ਨੂੰ ਇਹ ਹੋ ਗਿਆ, ਧੀ ਨੂੰ ਇਹ ਹੋ ਗਿਆ। ਇਹ ਗੱਲਾਂ ਲੋਕਾਂ ਨਾਲ ਕਰਨ ਵਾਲੀਆਂ ਨਹੀਂ ਹੁੰਦੀਆਂ।
ਇੱਜ਼ਤ ਤੇ ਗੈਰਤ ਦੇ ਨਾਲ ਅੱਲਾਹ ਪਾਕ ਦੇ ਅੱਗੇ ਇਹ ਜਿੰਨੀਆਂ ਵੀ ਗੱਲਾਂ ਨੇ ਨਾ ਉਹਦੇ ਅੱਗੇ ਕਰਨੀਆਂ ਚਾਹੀਦੀਆਂ। ਰੱਬਾ ਤੂੰ ਹੀ ਮੇਰਾ ਆਸਰਾ ਕਰ। ਸਾਹਿਬੋ, ਇਹਦੇ ਨਾਲ ਹੀ ਸਾਡੇ ਅੱਜ ਦੇ ਵਲੌਗ ਦਾ ਸਮਾਂ ਬੀਤ ਗਿਆ ਹੈ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ओ चल मेले नू चली। रौनक हो जाऊं छट में, चल मेले नू चलिए। ओ रौनक हो जाऊं छट में, चल मेले नू चलिए। मल्ला कट कुड़दे दे वट में, चल मेले नू चलिए। हाय चल मेले नू चलिए। ओ चल